ਜਦੋਂ ਆਪਾਂ ਸਿੱਧੂ ਮੂਸੇਵਾਲੇ ਦੇ ਦੁਸ਼ਮਣਾਂ ਨੂੰ ਇਹ ਦੱਸਾਂਗੇ ਕਿ ਹੁਣ ਅਸੀਂ ਉਹਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ, ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਭਾਰੀ ਜੁਰਮ ਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਬਹੁਤ ਕਹਿਰ ਕਮਾਇਆ ਤੇ ਬਗਾਨਾ ਪੁੱਤ ਜਿਹੜਾ ਉਹ ਸਦਾ ਲਈ ਵਿਛੜ ਗਿਆ। ਬਰਗਾੜੀ ਜਾਂ ਬਹਿਬਲ ਕਾਂਡ ਬਾਰੇ ਜਾਂ ਹੋਰ ਕਈ ਘਟਨਾਵਾਂ ਬਾਰੇ ਭਗਵੰਤ ਮਾਨ ਕਹਿ ਰਿਹਾ ਕਿ ਮੁੱਖ ਮੰਤਰੀ ਦੋਸ਼ੀ ਹੈ, ਤੇ ਅੱਜ ਜਦੋਂ ਆਪ ਮੁੱਖ ਮੰਤਰੀ ਆ ਉਸ ਮੌਕੇ ਭਗਵੰਤ ਮਾਨ ਦੀ ਜਿਹੜੀ ਫੌਜ ਆ ਕੇਜਰੀਵਾਲ ਸੈਨਾ, ਉਹ ਸਾਰੇ ਦੇ ਸਾਰੇ ਜਿਹੜੇ ਨੇ ਕਹਿੰਦੇ ਆ ਨਹੀਂ ਜੀ ਇਹਦੇ ਲਈ ਭਗਵੰਤ ਮਾਨ ਜਾਂ ਸਰਕਾਰ ਨਹੀਂ ਦੋਸ਼ੀ। ਇਹ ਜਿੰਨੇ ਵੀ ਸਿਆਸੀ ਭਲਵਾਨ ਨੇ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਲਹੂ ਪੀਤਾ, ਇਹ ਸਾਰੇ ਹੀ ਅਯੋਗ ਸਾਬਤ ਹੋਏ ਨੇ। ਉਹ ਚਾਹੇ ਉਹ ਸਰਕਾਰ ਅਕਾਲੀ ਭਾਜਪਾ ਗੱਠਜੋੜ ਵਾਲੀ ਹੈ, ਚਾਹੇ ਕਾਂਗਰਸ ਵਾਲੀ ਹੈ, ਜਦੋਂ ਜਦੋਂ ਆਲੋਚਨਾ ਹੋਈ ਹੈ ਤਾਂ ਉਹਨੂੰ ਝੱਲਿਆ ਵੀ ਆ ਸਰਕਾਰਾਂ ਨੇ। ਜਿਹੜਾ ਅੱਜ ਦਾ ਰੂਪ ਸਰੂਪ ਆ ਸਰਕਾਰ ਦਾ, ਇਹਦਾ ਤਾਲਵਾਨਾਂ ਨਾਲੋਂ ਵੀ ਭੈੜਾ ਹਾਲ ਆ ਕੇ ਕਿਸੇ ਨੂੰ ਖੰਘਣ ਹੀ ਨਹੀਂ ਦੇਣਾ, ਬੋਲਣ ਹੀ ਨਹੀਂ ਦੇਣਾ। ਅਜੇ ਅੱਜ ਉਹਦਾ ਸੰਸਕਾਰ ਹੋਇਆ ਨਹੀਂ, ਇਸ ਤੋਂ ਪਹਿਲਾਂ ਹੀ ਜੋ ਕੁਝ ਉਹ ਲਿਖ ਬੋਲ ਰਹੇ ਨੇ, ਸਾਫ਼ ਦਿਖਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਭੈੜਾ ਤੇ ਮਾੜਾ ਵਾਪਰੇਗਾ। ਲੱਖ ਲੱਖ ਰੁਪਈਆ ਕਹਿੰਦੇ ਆ ਦੇ ਕੇ ਬੰਦੇ ਭਰਤੀ ਕੀਤੇ ਹੋਏ ਨੇ, ਤੇ ਉਹ ਸੋਸ਼ਲ ਮੀਡੀਆ ਉੱਤੇ ਹਰ ਉਸ ਬੰਦੇ ਦੀ ਬੇਇੱਜ਼ਤੀ ਕਰਦੇ ਆ ਜਿਹੜਾ ਬੰਦਾ ਕਹਿੰਦਾ ਕਿ ਭਗਵੰਤ ਮਾਨ ਦੀ ਸਰਕਾਰ ਇਹਦੇ ਲਈ ਦੋਸ਼ੀ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਅੱਜ ਜਿਹੜਾ ਸੰਸਕਾਰ ਆ ਉਹਦੇ ਪਿੰਡ ਦੇ ਵਿੱਚ, ਉਹਦੇ ਖੇਤਾਂ ਦੇ ਵਿੱਚ ਕਰ ਦਿੱਤਾ ਗਿਆ। ਬੜੀ ਵੱਡੀ ਗਿਣਤੀ ਵਿੱਚ ਉੱਥੇ ਲੋਕਾਂ ਨੇ ਪਹੁੰਚ ਕੇ ਪਰਿਵਾਰ ਦੇ ਨਾਲ ਆਪਦੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜਿਹੜੀ ਇੱਕ ਬਹੁਤ ਹੀ ਜ਼ਿਆਦਾ ਦਿਲ ਨੂੰ ਦੁਖੀ ਕਰਨ ਵਾਲੀ ਗੱਲ ਉੱਥੇ ਦੇਖਣ ਨੂੰ ਮਿਲੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਆਪਦੀ ਦਸਤਾਰ ਲਾ ਕੇ ਇੱਕ ਤਰੀਕੇ ਨਾਲ ਪੂਰੇ ਜਿਹੜਾ ਇੰਡੀਅਨ ਸਟੇਟ ਸਿਸਟਮ ਆ ਉਹਨੂੰ ਇੱਕ ਤਰੀਕੇ ਨਾਲ ਵੰਗਾਰਿਆ ਕਿ ਮੇਰਾ ਪੁੱਤ ਜਿਹੜਾ ਕਿਸੇ ਤਰੀਕੇ ਨਾਲ ਵਾਪਸ ਲਿਆ। ਲੋਕਾਂ ਨੇ ਇਸ ਦਰਦਨਾਕ ਤੇ ਹੌਲਨਾਕ ਘਟਨਾਕ੍ਰਮ ਬਾਰੇ ਬਹੁਤ ਪ੍ਰਤੀਕਿਰਿਆਵਾਂ ਦਿੱਤੀਆਂ ਨੇ। ਬਹੁਤ ਰੋਹ ਆ ਲੋਕਾਂ ਦੇ ਵਿੱਚ ਕਿ ਜਦੋਂ ਇੱਕ ਬੰਦੇ ਬਾਰੇ ਪਤਾ ਹੈ ਕਿ ਇਹਦੀ ਜਾਨ ਨੂੰ ਖਤਰਾ, ਕਿ ਉਹਦਾ ਜਿਉਣ ਦਾ ਹੱਕ ਆ, ਉਹਦੇ ਨਾਲ ਕਿਸੇ ਦਾ ਕੋਈ ਰੌਲਾ, ਕੋਈ ਅਸਹਿਮਤੀ ਆ, ਕੋਈ ਸਹਿਮਤੀ ਆ, ਇਹ ਆਪਦੀ ਥਾਂ ਤੇ, ਪਰ ਸਟੇਟ ਦਾ ਕੰਮ ਆ, ਇੱਕ ਜ਼ਿੰਮੇਵਾਰੀ ਆ ਕਿ ਪੂਰੀ ਆਪਦੀ ਸਮਰੱਥਾ ਦੇ ਨਾਲ ਉਸ ਸ਼ਖਸ ਨੂੰ, ਉਹਦੀ ਜਾਨ ਨੂੰ ਬਚਾਵੇ। ਤੇ ਸਿੱਧੂ ਮੂਸੇਵਾਲੇ ਦੀ ਜਾਨ ਜਿਹੜੀ ਆ ਉਹ ਬਚਾਈ ਜਾ ਸਕਦੀ ਸੀ ਜੇਕਰ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਉਹ ਆਪਦੀ ਟਾਵਰ ਬਣਾਉਣ ਦੇ ਲਈ ਜਿਸ ਤਰੀਕੇ ਨਾਲ ਕੱਲੇ ਇੱਕ ਪੋਸਟਰ ਇੱਥੇ ਘੁੰਮ ਰਿਹਾ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਕੱਲਾ ਉਹਦਾ ਨਾਂ ਦੇ ਕੇ ਵੀ ਅਸੀਂ ਤਾਂ ਸਿੱਧੂ ਮੂਸੇਵਾਲੇ ਸਮੇਤ ਫਲਾਣੇ ਫਲਾਣੇ ਦੀ ਕਈ ਹੋਰ ਅਹੁਦੇ ਲਿਖੇ ਆ, ਬਾਕੀਆਂ ਦੇ ਅਹੁਦੇ ਲਿਖੇ ਆ, ਇਹਦਾ ਨਾਂ ਲਿਖਿਆ। ਜਦੋਂ ਆਪਾਂ ਸਿੱਧੂ ਮੂਸੇਵਾਲੇ ਦੇ ਦੁਸ਼ਮਣਾਂ ਨੂੰ ਇਹ ਦੱਸਾਂਗੇ ਕਿ ਹੁਣ ਅਸੀਂ ਉਹਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ, ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਭਾਰੀ ਜੁਰਮ ਆ ਕਿ ਇਹ ਜਿਹੜਾ ਕਹਿਰ ਆ ਇਹ ਭਗਵੰਤ ਮਾਨ ਦੀ ਸਰਕਾਰ ਨੇ ਬਹੁਤ ਕਹਿਰ ਕਮਾਇਆ ਤੇ ਬਗਾਨਾ ਪੁੱਤ ਜਿਹੜਾ ਉਹ ਸਦਾ ਲਈ ਵਿਛੜ ਗਿਆ। ਮਾਪੇ ਉਹਨੂੰ ਚਾਹੁਣ ਵਾਲੇ ਬਹੁਤ ਕਰਲਾ ਰਹੇ, ਤੇ ਹੁਣ ਜਦੋਂ ਵੀ ਕੋਈ ਇਸ ਬਾਰੇ ਗੱਲ ਕਰਦਾ ਕਿ ਭਗਵੰਤ ਮਾਨ ਦੀ ਸਰਕਾਰ ਦੀ ਅਯੋਗਤਾ, ਤਾਂ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਟੁੱਟ ਕੇ ਪੈ ਜਾਂਦੇ ਆ ਬੜਾ ਉਹਦੇ ਖਿਲਾਫ, ਕਿਉਂਕਿ ਲੱਖ ਲੱਖ ਰੁਪਈਆ ਕਹਿੰਦੇ ਆ ਦੇ ਕੇ ਬੰਦੇ ਭਰਤੀ ਕੀਤੇ ਹੋਏ ਨੇ, ਤੇ ਉਹ ਸੋਸ਼ਲ ਮੀਡੀਆ ਉੱਤੇ ਹਰ ਉਸ ਬੰਦੇ ਦੀ ਬੇਇੱਜ਼ਤੀ ਕਰਦੇ ਆ ਜਿਹੜਾ ਬੰਦਾ ਕਹਿੰਦਾ ਕਿ ਭਗਵੰਤ ਮਾਨ ਦੀ ਸਰਕਾਰ ਇਹਦੇ ਲਈ ਦੋਸ਼ੀ ਹੈ। ਔਰ ਇਹ ਵੀ ਗੱਲ ਆ ਕਿ ਬਹੁਤ ਸਾਰੇ ਸੱਜਣਾ ਨੇ ਭਗਵੰਤ ਮਾਨ ਦੀਆਂ ਆਪਦੀਆਂ ਪੁਰਾਣੀਆਂ ਵੀਡੀਓਜ਼ ਕੱਢ ਕੇ ਲੋਕਾਂ ਦੇ ਵਿੱਚ ਲਿਆਂਦੀਆਂ ਨੇ, ਜਿਹਦੇ ਵਿੱਚ ਉਹ ਕਹਿੰਦਾ ਹੈ ਕਿ ਸਮੇਂ ਦੀ ਸਰਕਾਰ ਆ ਜਿਹੜੀ ਉਹ ਦੋਸ਼ੀ ਹੁੰਦੀ ਹੈ ਜਦੋਂ ਕੋਈ ਕਾਂਡ ਵਾਪਰਦਾ। ਬਰਗਾੜੀ ਜਾਂ ਬਹਿਬਲ ਕਾਂਡ ਬਾਰੇ ਜਾਂ ਹੋਰ ਕਈ ਘਟਨਾਵਾਂ ਬਾਰੇ ਭਗਵੰਤ ਮਾਨ ਕਹਿ ਰਿਹਾ ਕਿ ਮੁੱਖ ਮੰਤਰੀ ਦੋਸ਼ੀ ਹੈ,
ਤੇ ਅੱਜ ਜਦੋਂ ਆਪ ਮੁੱਖ ਮੰਤਰੀ ਆ, ਉਸ ਮੌਕੇ ਭਗਵੰਤ ਮਾਨ ਦੀ ਜਿਹੜੀ ਫੌਜ ਆ, ਕੇਜਰੀਵਾਲ ਸੈਨਾ, ਉਹ ਸਾਰੇ ਦੇ ਸਾਰੇ ਜਿਹੜੇ ਨੇ ਕਹਿੰਦੇ ਆ ਨਹੀਂ ਜੀ, ਇਹਦੇ ਲਈ ਭਗਵੰਤ ਮਾਨ ਜਾਂ ਸਰਕਾਰ ਨਹੀਂ ਦੋਸ਼ੀ। ਤੇ ਦੂਜੇ ਪਾਸੇ ਜਿਹੜਾ ਸਿਆਸਤ ਦਾ ਮੈਦਾਨ ਆ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਪਧਾਰ ਗਏ ਆ, ਜਿਨ੍ਹਾਂ ਦੀ ਬੇਸ਼ੱਕ ਇੱਕ ਪਹਿਲੋਂ ਵਾਲੀ ਵੀਡੀਓ ਘੁੰਮ ਰਹੀ ਆ ਕਿ ਜੀ ਸਿੱਧੂ ਮੂਸੇਵਾਲਾ ਤਾਂ ਗੈਂਗਸਟਰ ਵਾ, ਉਹਦਾ ਐ ਹੋ ਜੂ ਉਹ ਹੋ ਜੂ, ਬੇਸ਼ੱਕ ਕਾਂਗਰਸ ਵਿੱਚ ਚਲਾ ਗਿਆ ਪਰ ਉਹਨੂੰ ਬਚ ਨਹੀਂ ਸਕਦਾ। ਤੇ ਦੂਜੇ ਪਾਸੇ ਅੱਜ ਕੱਲ ਉਹ ਸੁਖਬੀਰ ਸਿੰਘ ਬਾਦਲ ਆਪਦੇ ਟੋਲੇ ਨੂੰ ਨਾਲ ਲੈ ਕੇ ਕਦੇ ਕਿੱਥੇ ਜਾਂਦਾ ਕਦੇ ਕਿਤੇ ਜਾਂਦਾ ਵੀ ਇਹਦੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ, ਮੁੱਖ ਮੰਤਰੀ ਆ, ਅਸਤੀਫਾ ਦੇ। ਤੇ ਲੋਕ ਫਿਰ ਸਵਾਲ ਕਰ ਰਹੇ ਨੇ ਵੀ ਭਾਈ ਜਿਹੜਾ ਬਰਗਾੜੀ ਕਾਂਡ ਹੋਇਆ ਸੀ ਜਾਂ ਬਹਿਬਲ ਕਾਂਡ ਹੋਇਆ ਸੀ, ਉਦੋਂ ਫਿਰ ਤੁਸੀਂ ਕਾਹਤੋਂ ਨਹੀਂ ਅਸਤੀਫਾ ਦੇਤਾ? ਤੇ ਨਿਰੰਕਾਰੀ ਕਾਂਡ ਤੋਂ ਲੈ ਕੇ ਹੁਣ ਤੱਕ ਜਦੋਂ ਜਦੋਂ ਵੀ ਬਾਦਲ ਦਲ ਦੀ ਸਰਕਾਰ ਰਹੀ ਆ, ਬਹੁਤ ਹੌਲਨਾਕ ਤੇ ਖਤਰਨਾਕ ਵਾਕਿਆਤ ਹੋਏ ਨੇ, ਪਰ ਕਦੇ ਵੀ ਪੰਜਾਬ ਸਰਕਾਰ ਤੋਂ, ਮੁੱਖ ਮੰਤਰੀ ਦੇ ਅਹੁਦੇ ਤੋਂ ਜਾਂ ਕਿਸੇ ਵੀ ਅਹੁਦੇ ਤੋਂ ਬਾਦਲ ਪਰਿਵਾਰ ਨੇ ਅਸਤੀਫਾ ਦਿੱਤਾ ਨਹੀਂ। ਤੇ ਹੁਣ ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਪੂਰਾ ਜ਼ੋਰ ਲਾ ਕੇ ਸਿੱਧੂ ਮੂਸੇਵਾਲੇ ਦੇ, ਉਹ ਸਿੱਧੂ ਮੂਸੇਵਾਲਾ ਜਿਹਨੂੰ ਆਪ ਪੂਰਾ ਪਿਛਲੇ ਦਿਨਾਂ 'ਚ ਬਦਨਾਮ ਕੀਤਾ, ਭੰਡਿਆ, ਜਲੀਲ ਕੀਤਾ ਕਿ ਜੀ ਇਹ ਤਾਂ ਗੈਂਗਸਟਰ, ਤੇ ਉਹਦੇ ਬਾਰੇ ਹੁਣ ਕਹਿੰਦੇ ਆ ਜੀ ਵੀ ਉਹ ਸਿੱਧੂ ਮੂਸੇਵਾਲੇ ਦੀ ਮੌਤ ਹੋ ਗਈ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਅਸਤੀਫਾ ਦੇ ਦਿੱਤਾ। ਅਸੀਂ ਇਹ ਸਮਝਦੇ ਹਾਂ ਕਿ ਇਹ ਜਿੰਨੇ ਵੀ ਸਿਆਸੀ ਭਲਵਾਨ ਨੇ, ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਲਹੂ ਪੀਤਾ, ਇਹ ਸਾਰੇ ਹੀ ਅਯੋਗ ਸਾਬਤ ਹੋਏ ਨੇ। ਇਹ ਦਿੱਲੀ ਦੇ ਤੇ ਨਾਗਪੁਰ ਦੇ ਸਾਹਮਣੇ ਤਾਂ ਅਯੋਗ ਸਾਬਤ ਹੋਏ ਹੀ ਨੇ, ਪਰ ਇਹ ਆਪਦੇ ਫਰਜ਼ ਨਿਭਾਉਣ ਦੇ ਵਿੱਚ ਵੀ ਮੁਕੰਮਲ ਤੌਰ ਦੇ ਉੱਤੇ ਸਾਰੇ ਦੇ ਸਾਰੇ, ਚਾਹੇ ਉਹ ਪੰਜਾਬ ਦੇ ਵਿੱਚ ਕੈਪਟਨ ਦੀ ਸਰਕਾਰ ਰਹੀ, ਚਾਹੇ ਚੰਨੀ ਦੀ ਰਹੀ, ਚਾਹੇ ਬਾਦਲ ਦਲ ਦੀ ਰਹੀ, ਚਾਹੇ ਕਿਸੇ ਹੋਰ ਦੀ ਰਹੀ, ਇਸ ਵੇਲੇ ਭਗਵੰਤ ਮਾਨ ਦੀ ਸਰਕਾਰ, ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਬਾਦਲ ਦਲ ਦਾ ਰਾਜ ਸੀ, ਉਸ ਮੌਕੇ ਜਦੋਂ ਉਹਨਾਂ ਦੀਆਂ ਗਲਤੀਆਂ ਗੜਬੜਾਂ ਕਰਕੇ ਉਹਨਾਂ ਨੂੰ ਆਲੋਚਨਾ ਕੀਤੀ ਜਾਂਦੀ ਸੀ ਤਾਂ ਉਹ ਕੁਝ ਹੱਦ ਤੱਕ ਝੱਲਦੇ ਵੀ ਸੀ, ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਸੀ, ਸਾਰੇ ਸਿਆਸੀ ਭਲਵਾਨਾਂ ਨੂੰ ਪਤਾ ਹੈਗਾ ਕਿ ਜੇਕਰ ਇਹ ਕੁੰਡਾ ਨਾ ਹੋਵੇ ਲੋਕਾਂ ਦਾ ਵਿਰੋਧ ਦਾ, ਰੋਹ ਦਾ, ਆਲੋਚਨਾ ਦਾ, ਤਾਂ ਬਹੁਤ ਮਾੜਾ ਵੀ ਵਾਪਰ ਸਕਦਾ। ਤੋ ਚਾਹੇ ਉਹ ਸਰਕਾਰ ਅਕਾਲੀ ਭਾਜਪਾ ਗੱਠਜੋੜ ਵਾਲੀ ਹੈ, ਚਾਹੇ ਕਾਂਗਰਸ ਵਾਲੀ ਹੈ, ਜਦੋਂ ਜਦੋਂ ਆਲੋਚਨਾ ਹੋਈ ਹੈ ਤਾਂ ਉਹਨੂੰ ਝੱਲਿਆ ਵੀ ਆ ਸਰਕਾਰਾਂ ਨੇ। ਪਰ ਜਿਹੜਾ ਅੱਜ ਦਾ ਰੂਪ ਸਰੂਪ ਆ ਸਰਕਾਰ ਦਾ, ਇਹ ਤਾਂ ਤਾਲਵਾਨਾਂ ਨਾਲੋਂ ਵੀ ਭੈੜਾ ਹਾਲ ਆ ਕੇ ਕਿਸੇ ਨੂੰ ਖੰਘਣ ਹੀ ਨਹੀਂ ਦੇਣਾ, ਬੋਲਣ ਹੀ ਨਹੀਂ ਦੇਣਾ। ਔਰ ਇੰਨਾ ਮਾੜਾ ਤੇ ਭੈੜਾ ਮੂਹਰੇੋਂ ਪ੍ਰਤੀਕਿਰਿਆ ਆ ਰਹੀ ਆ ਆਮ ਆਦਮੀ ਪਾਰਟੀ ਦੇ ਕੇਡਰ ਦੀ। ਅਜੇ ਅੱਜ ਉਹਦਾ ਸੰਸਕਾਰ ਹੋਇਆ ਨਹੀਂ, ਇਸ ਤੋਂ ਪਹਿਲਾਂ ਹੀ ਜੋ ਕੁਝ ਉਹ ਲਿਖ ਬੋਲ ਰਹੇ ਨੇ, ਸਾਫ਼ ਦਿਖਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਭੈੜਾ ਤੇ ਮਾੜਾ ਵਾਪਰੇਗਾ। ਹੋਰ ਜ਼ਿਆਦਾ ਨੀਚਤਾ ਜਿਹੜੀ ਆ ਉਹ ਆਮ ਆਦਮੀ ਪਾਰਟੀ ਦਾ ਕੇਡਰ ਦਿਖਾਏਗਾ। ਤੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਆ ਕਿ ਬਹੁਤ ਮਾੜਾ ਜਿਹੜਾ ਹੈਗਾ ਉਹ ਬਾਦਲ ਦਲ ਦੇ ਰਾਜ ਵਿੱਚ ਹੋਇਆ, ਕਾਂਗਰਸ ਦੇ ਰਾਜ ਵਿੱਚ ਹੋਇਆ। ਹੁਣ ਜੀ ਇਹ ਮਸਾਂ ਆਏ ਨੇ ਸੱਤਾ 'ਚ, ਸ਼ਾਇਦ ਕੋਈ ਵੱਡਾ ਇਨਕਲਾਬ ਲਿਆਉਣਗੇ, ਇਸ ਕਰਕੇ ਇਹਨਾਂ ਨੂੰ ਬਾਕੀਆਂ ਵਾਂਗੂ ਨਾ ਦੇਖੋ। ਤਾਂ ਫਿਰ ਇਸ ਸੋਚ ਦੇ ਤਹਿਤ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਹਿੰਦੇ ਆ ਜੀ ਠੀਕ ਆ, ਆਲੋਚਨਾ ਕਰਨੀ ਤਾਂ ਬਣਦੀ ਆ, ਪਰ ਇਹ ਨਵੇਂ ਨੇ, ਅਜੇ ਇਹਨਾਂ ਦੇ ਪੈਰ ਨਹੀਂ ਜੰਮੇ, ਇਹਨਾਂ ਨੂੰ ਸਮਝ ਨਹੀਂ ਹੈ, ਅਫਸਰਸ਼ਾਹੀ ਚੱਲਣ ਨਹੀਂ ਦਿੰਦੀ। ਬੜੇ ਤਰਕ ਨੇ, ਬੜੇ ਆਧਾਰ ਨੇ, ਬੜੀਆਂ ਦਲੀਲਾਂ ਨੇ ਇਹਨਾਂ ਨੂੰ ਬਚਾਉਣ ਦੇ ਲਈ ਲੋਕਾਂ ਕੋਲੇ। ਪਰ ਅਸੀਂ ਇਹ ਕਹਿੰਦੇ ਆ ਕਿ ਇੱਕ ਯੋਗ ਸਰਕਾਰ ਦੀ ਭਾਲ ਸੀ ਪੰਜਾਬ ਨੂੰ, ਤੇ ਲੋਕਾਂ ਨੇ ਇਹਨੂੰ ਯੋਗ ਸਮਝ ਕੇ ਚੁਣਿਆ ਸੀ। ਇਸ ਵੇਲੇ ਸਾਰੇ ਦੇ ਸਾਰੇ ਪੰਜਾਬ ਦੇ ਮਾਪੇ ਆ ਜਿਹੜੇ, ਉਹ ਆਪਦੇ ਜਵਾਨ ਧੀਆਂ ਪੁੱਤਾਂ ਨੂੰ ਲੈ ਕੇ ਚਿੰਤਤ ਨੇ ਕਿ ਨੌਕਰੀ ਜਾਂ ਜਿਉਣ ਦਾ ਹੱਕ ਜਿਹੜਾ ਹੈ ਉਹ ਖੋਹਿਆ ਜਾ ਰਿਹਾ ਤੇ ਬਹੁਤ ਮਾੜਾ ਵਾਪਰ ਰਿਹਾ। ਤੇ ਹਰ ਸੰਭਵ ਤਰੀਕੇ ਨਾਲ ਲੋਕਾਂ ਨੂੰ ਆਪਦੇ ਪੱਖ ਪੇਸ਼ ਕਰਨ ਦੀ ਜਿਹੜੀ ਆਜ਼ਾਦੀ ਹੈ ਉਹ ਵੀ ਖੋਹੀ ਜਾ ਰਹੀ ਹੈ। ਸੋ ਅੱਜ ਜਦੋਂ
ਸਿੱਧੂ ਮੂਸੇਵਾਲੇ ਦੇ ਪਿਤਾ ਨੇ ਆਪਦੀ ਦਸਤਾਰ ਲੈ ਕੇ ਲਾ ਕੇ ਉੱਥੇ ਲੋਕਾਂ ਦੇ ਵਿਚਾਲੇ ਇਹ ਗੱਲ ਕਹੀ ਕਿ ਮੈਨੂੰ ਮੇਰਾ ਪੁੱਤ ਜਿਹੜਾ ਕਿਸੇ ਤਰੀਕੇ ਨਾਲ ਵਾਪਸ ਲਿਆ ਦਿਓ, ਤਾਂ ਬਹੁਤ ਹੀ ਜ਼ਿਆਦਾ ਇਹ ਹੌਲਨਾਕ ਦ੍ਰਿਸ਼ ਸੀ। ਹੁਣ ਸਰਕਾਰ ਜਿਹੜੀ ਆ ਉਹ ਬੜੇ ਦਾਅਵੇ ਵੀ ਕਰੇਗੀ ਕਿ ਅਸੀਂ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਤੀ ਆ, ਫਲਾਣ ਕਰਤਾ, ਫਲਾਣੇ ਥਾਂ ਤੇ ਫੜ ਲਏ, ਪਰ ਇਹਨਾਂ ਗੱਲਾਂ ਦੇ ਨਾਲ ਕੀ ਉਹ ਮਾਂ ਦਾ ਪੁੱਤ ਵਾਪਸ ਆ ਜਾਊਗਾ? ਇੱਥੇ ਅਸੀਂ ਇੱਕ ਗੱਲ ਹੋਰ ਦੱਸਣੀ ਚਾਹੁੰਦੇ ਹਾਂ ਕਿ ਵਿੱਕੀ ਮਿੱਡੂ ਖੇੜਾ, ਜਿਹਦਾ ਪਿਛਲੇ ਸਮੇਂ 'ਚ ਕਤਲ ਹੋਇਆ ਹੈ, ਤੇ ਜਿਹਦੇ ਕਾਤਲਾਂ ਦੀ ਕਹਾਣੀ ਦੇ ਵਿੱਚ ਅੱਗੇ ਗੱਲ ਆਈ ਸੀ ਕਿ ਸ਼ਗਨਪ੍ਰੀਤ ਨਾਂ ਦਾ ਇੱਕ ਬੰਦਾ ਹੈ ਜਿਹੜਾ ਇਹਦਾ ਸਿੱਧੂ ਮੂਸੇਵਾਲੇ ਦਾ ਮੈਨੇਜਰ ਦੱਸਿਆ ਜਾਂਦਾ ਹੈ, ਵੀ ਉਹਦਾ ਜ਼ਿਕਰ ਹੈ। ਤੇ ਵਿੱਕੀ ਮਿੱਡੂ ਖੇੜੇ ਦੇ ਕਤਲ ਦੇ ਨਾਲ ਸ਼ਗਨਪ੍ਰੀਤ ਦਾ ਜਿਹੜਾ ਲਿੰਕ ਜੁੜਦਾ ਹੈ। ਉਹ ਤੋਂ ਬਾਅਦ ਵਿੱਚ ਜਿਹੜਾ ਇਹ ਚੱਲਿਆ, ਇੱਕ ਹੋਰ ਗਾਇਕ ਦਾ ਨਾਂ ਵੀ ਸਾਹਮਣੇ ਉੱਭਰਿਆ ਕਿ ਉਹਨੂੰ ਧਮਕੀ ਦਿੱਤੀ ਗਈ ਆ ਕਿ ਹੁਣ 13 ਨੰਬਰ ਲਾਉਣਾ। ਇਹ ਜਿਹੜਾ ਸਾਰਾ ਮਾਹੌਲ ਬਣਿਆ ਹੋਇਆ, ਇਹਦੇ ਵਿੱਚ ਵਿੱਕੀ ਮਿੱਡੂ ਖੇੜੇ ਦੇ ਭਰਾ ਨੇ, ਅਜੇਪਾਲ ਨੇ ਵੀ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਪਾਈ ਆ ਕਿ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ। ਹੁਣ ਗੱਲ ਇਹ ਆ ਕਿ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਜੀ ਬੜੇ ਇੱਥੇ ਫੌਜ ਲਾਤੀ ਆ, ਚੱਪੇ ਚੱਪੇ ਤੇ ਲੋਕਾਂ ਨੂੰ ਸਿਕਿਉਰਿਟੀ ਦਿੱਤੀ ਜਾ ਰਹੀ ਆ ਜੀ, ਬੜਾ ਐ ਜੀ। ਪਰ ਆ ਜਿਹੜੇ ਥੋੜੇ ਜਿਹੇ ਸਹਿੰਦੇ ਪਰਿਵਾਰ ਨੇ, ਨਾਮਵਰ ਪਰਿਵਾਰ ਨੇ, ਇਹ ਤਾਂ ਚਲੋ ਅਦਾਲਤਾਂ 'ਚ ਜਾ ਕੇ ਰੌਲਾ ਰੱਪਾ ਪਾ ਕੇ ਗਨਮੈਨ ਲੈ ਲੈਣਗੇ, ਪਰ ਆਮ ਲੋਕ ਜਿਨ੍ਹਾਂ ਨੂੰ ਰੋਟੀ ਦਾ ਵੀ ਫਿਕਰ ਪਿਆ ਰਹਿੰਦਾ ਅਗਲੇ ਡੰਗ ਦੀ ਦਾ, ਉਹ ਕਿੱਧਰ ਜਾਣਗੇ? ਸੋ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਆ ਉਹ ਇੰਨੇ ਵਿਗੜ ਗਏ ਆ ਕਿ ਬਹੁਤ ਹੀ ਜ਼ਿਆਦਾ ਮਾੜੇ ਤੋਂ ਮਾੜਾ ਵਾਪਰਨ ਦੇ ਹਰ ਵੇਲੇ ਖਦਸ਼ੇ ਲੱਗੇ ਰਹਿੰਦੇ ਆ। ਤੇ ਇਹਦੇ ਬਾਰੇ ਕਈ ਪੱਖ ਪੇਸ਼ ਹੋ ਰਹੇ ਨੇ। ਕੁਝ ਸੱਜਣਾ ਨੇ ਇਹ ਵੀ ਸੋਚਿਆ ਹੈਗਾ ਕਿ ਹੋ ਸਕਦਾ ਦਿੱਲੀ ਦਰਬਾਰ ਇਹ ਸੋਚਦਾ ਹੋਵੇ ਕਿ ਇੰਨੇ ਮਾੜੇ ਹਾਲਾਤ ਬਣਾ ਦਿਓ ਕਿ ਹਰੇਕ ਬੰਦਾ ਅੱਜ ਦੀ ਭਗਵੰਤ ਮਾਨ ਵਾਲੀ ਸਰਕਾਰ ਦੇ ਖਿਲਾਫ ਹੋ ਜੇ ਤੇ ਇਹਨੂੰ ਮੁੱਖ ਮੰਤਰੀ ਦੀ ਪਦਵੀ ਤੋਂ ਲਾਹ ਕੇ ਕੋਈ ਸੰਘੀ, ਕੋਈ ਆਰਐਸਐਸ ਦਾ ਪੱਖੀ ਬੰਦਾ, ਕੋਈ ਹਿੰਦੂ ਕੱਟੜਪੰਥੀ ਬੰਦਾ ਜਿਹੜਾ ਹੈਗਾ ਫਿਰ ਉਹ ਆ ਜਾਵੇ। ਕਿਉਂਕਿ ਕੇਜਰੀਵਾਲ ਬਾਰੇ ਪਹਿਲੇ ਦਿਨ ਤੋਂ ਚਰਚਾ ਕਿ ਇਹਦੀ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ, ਉਹ ਆਰਐਸਐਸ ਦੀ ਬੀ ਟੀਮ ਆ, ਬੀਜੇਪੀ ਦੇ ਵਰਗੀ ਹੋਈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਖਲਜਗਣ ਆ ਉਹ ਹੋਰ ਵਧੇਗਾ, ਘਟੇਗਾ ਨਹੀਂ। ਤੋ ਜਿਹੜਾ ਇਹ ਮਾਹੌਲ ਬਣਿਆ ਹੋਇਆ, ਇਹਦੇ ਵਿੱਚ ਸਿੱਖ ਹੱਕਾਂ ਲਈ ਲੜਨ ਵਾਲਿਆਂ ਦੇ ਸਾਹਮਣੇ ਬੜੀਆਂ ਭਾਰੀ ਚੁਣੌਤੀਆਂ ਜਿਹੜੀਆਂ ਨੇ ਉਹ ਬਣਦੀਆਂ ਦਿਖ ਰਹੀਆਂ ਨੇ। ਇੱਕ ਪਾਸੇ ਤਾਂ ਕੌਮ ਦੇ ਅੰਦਰ ਟੈਰਰ ਦਾ, ਦਹਿਸ਼ਤ ਦਾ, ਕਤਲੋਗਾਰਦ ਦਾ, ਪਾਟੋ ਧਾੜ ਦਾ, ਹੋਰ ਇਹੋ ਜਿਹੀਆਂ ਗੱਲਾਂ ਦਾ ਜਿਹੜਾ ਮਾਹੌਲ ਹੈ। ਦੂਜੇ ਪਾਸੇ ਪੰਥ ਨੇ, ਕੌਮ ਨੇ ਸਰਵਾਈਵ ਕਰਨਾ, ਆਪਦੀ ਹੋਂਦ ਹਸਤੀ ਨੂੰ ਬਚਾਉਣਾ। ਸੋ ਜਿਹੜੀਆਂ ਆਗੂ ਸ਼ਖਸੀਅਤਾਂ ਨੇ ਜਾਂ ਜਥੇਬੰਦੀਆਂ ਨੇ, ਉਹਨਾਂ ਦੇ ਲਈ ਬੜਾ ਸੋਚ ਵਿਚਾਰ ਕੇ ਚੱਲਣ ਵਾਲਾ ਦੌਰ ਹੈ। ਤੋ ਅਸੀਂ ਇਹ ਸਮਝਦੇ ਹਾਂ ਕਿ ਜਿਵੇਂ ਘੱਲੂਘਾਰਾ ਦਿਹਾੜੇ ਦੇ ਦਿਨਾਂ ਦੇ ਵਿੱਚ ਬੀਤੇ ਸਮੇਂ ਦੀਆਂ ਗੱਲਾਂ ਕਰਕੇ ਜਾਂ ਨਾਅਰੇ ਜਕਾਰੇ ਮਾਰ ਕੇ ਸਾਰ ਲਿਆ ਜਾਂਦਾ, ਇਸ ਵਾਰ ਇਹਦੇ ਬਾਰੇ ਵੀ ਚਿੰਤਾ ਹੋਣੀ ਚਾਹੀਦੀ ਹੈ, ਚਿੰਤਨ ਹੋਣਾ ਚਾਹੀਦਾ। ਸੈਮੀਨਾਰ ਕਰੋ, ਗੋਸ਼ਟੀਆਂ ਕਰੋ, ਵਿਚਾਰ ਚਰਚਾਵਾਂ ਕਰੋ, ਨੁੱਕੜ ਮੀਟਿੰਗਾਂ ਕਰੋ, ਕਿਸੇ ਥਾਂ ਤੇ ਬੈਠ ਕੇ ਕੋਈ ਹੱਲ ਕੱਢਿਆ ਜਾਵੇ ਕਿ ਇਹ ਜੋ ਕੁਝ ਵਾਪਰ ਰਿਹਾ ਇਹ ਸਾਡੀ ਕੌਮ ਦੇ ਲਈ ਕਿਵੇਂ ਕਿ ਕਿੰਨਾ ਖਤਰਨਾਕ ਹੈ। ਸੋ ਇਸ ਮਾਹੌਲ ਦੇ ਵਿੱਚ ਅੱਜ ਦਲ ਖਾਲਸਾ ਜਥੇਬੰਦੀ ਨੇ ਹਰ ਸਾਲ ਦੀ ਤਰ੍ਹਾਂ ਘੱਲੂਘਾਰਾ ਦਿਹਾੜੇ ਮੌਕੇ ਇੱਥੇ ਪ੍ਰੋਗਰਾਮ ਐਲਾਨਿਆ ਕਿ 5 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਜ਼ਾਦੀ ਮਾਰਚ ਆ ਜਿਹੜਾ ਉਹ ਹੋਵੇਗਾ, ਤੇ 6 ਜੂਨ ਨੂੰ ਘੱਲੂਘਾਰਾ ਦਿਹਾੜਾ ਜਿਹੜਾ ਹੈ ਉਹਦੇ ਮੱਦੇ ਨਜ਼ਰ ਅੰਮ੍ਰਿਤਸਰ ਸ਼ਹਿਰ ਨੂੰ ਹਰ ਵਾਰ ਦੀ ਤਰ੍ਹਾਂ ਬੰਦ ਕੀਤਾ ਜਾਵੇਗਾ। ਚੰਗੇ ਪ੍ਰੋਗਰਾਮ ਨੇ, ਚਲੋ ਅਸੀਂ ਸਪੋਰਟ ਕਰਦੇ ਹਾਂ, ਹਮਾਇਤ ਕਰਦੇ ਹਾਂ। ਹੋਰ ਵੀ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਲਿਖੇ ਜਾ ਰਹੇ ਨੇ, ਕਿਸੇ ਥਾਂ ਤੇ ਦਸਤਾਰ ਮੁਕਾਬਲਾ, ਕਿਸੇ ਥਾਂ ਦੇ ਉੱਤੇ ਕੋਈ ਹੋਰ ਪ੍ਰੋਗਰਾਮ। ਸਾਰਿਆਂ ਦੀ ਭਾਵਨਾ ਵਧੀਆ, ਸਾਰਿਆਂ ਦੇ ਮਨਾਂ ਦੇ ਵਿੱਚ ਜੂਨ 84 ਦੇ ਸ਼ਹੀਦਾਂ ਪ੍ਰਤੀ ਜਿਹੜਾ ਸੰਵੇਦਨਾ ਹੈ। ਪਰ ਇਹ ਗੱਲ ਤੋਂ ਹੁਣ ਅੱਗੇ ਆਉਣ ਦੀ ਲੋੜ ਹੈ। ਸਾਡੀ ਕੌਮ ਦੇ ਸਾਹਮਣੇ ਜੋ ਅੱਜ ਦੇ ਸਮੇਂ 'ਚ ਚੁਣੌਤੀਆਂ ਨੇ, ਉਹਦੇ ਹਿਸਾਬ ਦੇ ਨਾਲ ਸਾਨੂੰ ਮਿਲ ਕੇ ਬਹਿ ਕੇ ਕੁਝ ਇਹੋ ਜਿਹਾ ਸੋਚਣ ਵਿਚਾਰਨ ਦਾ ਵੇਲਾ ਆਇਆ
कि साडी जिहड़ी जवानी है, जिहड़ी बहुत वड्डे संकट विच घिरदी दिख रही है, सिख ਸਰੂਪ ਅਤੇ सिख सिद्धांत ਨੂੰ जो चुनौती है ਉਹਦੇ ਬਾਰੇ ਅਸੀਂ ਕਿਵੇਂ ਕਰੀਏ। ਜਿੰਨਾ ਟਾਈਮ ਕੌਮ ਕਿਸੇ ਐਜੀਟੇਸ਼ਨ ਕਿਸੇ ਸੰਘਰਸ਼ ਵਿੱਚ ਹੋਏਗੀ ਉਦੋਂ ਮਾਹੌਲ ਹੋਰ ਹੁੰਦਾ। ਅਸੀਂ ਜਾਣਦੇ ਹਾਂ ਕਿ ਜੇ ਅੱਜ ਅਸੀਂ ਪੱਗਾਂ ਦਾੜੇ ਰੱਖੀ ਫਿਰਦੇ ਹਾਂ ਤਾਂ ਜੂਨ ਤੇ ਨਵੰਬਰ 1984 ਤੋਂ ਬਾਅਦ ਜੋ ਮਾਹੌਲ ਬਣਿਆ ਸੀ ਉਦੋਂ ਇੱਕ ਸੰਘਰਸ਼ ਚੱਲਿਆ। ਉਹਦੇ ਵਿੱਚ ਹਰੇਕ ਸਿੱਖ ਨੂੰ ਇਹ ਲੱਗਦਾ ਸੀ ਕਿ ਮੈਂ ਦਸਤਾਰ ਸਜਾ ਕੇ, ਖਾਸ ਤੌਰ ਤੇ ਖਾਲਿਸਤਾਨੀ ਦਸਤਾਰ ਸਜਾ ਕੇ ਸਟੇਟ ਨੂੰ ਇਹ ਦਿਖਾਉਣਾ ਹੈ ਕਿ ਮੈਂ ਸਿੱਖ ਹਾਂ ਤੇ ਅਸੀਂ ਜਿਉਂਦੇ ਹਾਂ ਤੇ ਅਸੀਂ ਜਾਗਦੇ ਹਾਂ। ਪਰ ਜਦੋਂ ਜੇਕਰ ਉਸ ਦੌਰ ਵਿੱਚ ਆਪਾਂ ਮਾਤਾ ਦਾ ਮਾਲਜਾ ਬਣ ਕੇ ਸੁਣ ਜਾ ਹੋ ਕੇ ਬਹਿ ਜਾਂਦੇ, ਸ਼ਾਇਦ ਅੱਜ ਮਾਹੌਲ ਹੋਰ ਹੁੰਦਾ। तो ਅੱਜ ਦੇ ਸਮੇਂ ਦੀ ਵੀ ਬਹੁਤ ਭਾਰੀ ਲੋੜ ਹੈ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਭਾਰਤੀ ਹਕੂਮਤੀ ਤੰਤਰ ਨੇ ਜੋ ਮਾਹੌਲ ਸਿਰਜਿਆ ਉਹਦੇ ਵਿੱਚ ਫਸ ਕੇ ਸਾਡੇ ਬੱਚੇ ਬੱਚੀਆਂ ਜੂਨ ਨਵੰਬਰ ਤੇ ਬਾਅਦ ਵਿੱਚ ਸਿੱਖਾਂ ਦੀ ਜੋ ਨਸਲਕੁਸ਼ੀ ਹੋਈ ਹੈ ਉਹਦੇ ਬਾਰੇ ਕਈ ਗਲਤ ਧਾਰਨਾਵਾਂ ਦਾ ਸ਼ਿਕਾਰ ਹੋ ਗਏ। तो सोशल मीडिया ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਕਈ ਇਹੋ ਜਿਹੀਆਂ ਗੱਲਾਂ ਬਾਤਾਂ ਅੱਜ ਦੇ ਬੱਚੇ ਲਿਖ ਰਹੇ ਆ ਜਿਹੜੀ ਉਹਨਾਂ ਦੀ ਬੇਸਮਝੀ ਦਾ ਜਾਂ ਐਂ ਕਹੀਏ ਕਿ ਇੰਡੀਅਨ ਸਟੇਟ ਵੱਲੋਂ ਜੋ ਉਹਨਾਂ ਨੂੰ ਮਿਸਗਾਈਡ ਕੀਤਾ ਗਿਆ ਉਹਦਾ ਨਤੀਜਾ ਹੈ। तो ਸਾਡੇ ਸਾਹਮਣੇ ਜੂਨ 1984 ਦਾ ਜਿਹੜਾ ਦਿਹਾੜਾ ਹੈ ਉਹਨੂੰ ਇਸ ਤਰੀਕੇ ਨਾਲ ਵੀ ਮਨਾਏ ਜਾਣ ਦਾ ਪ੍ਰੋਗਰਾਮ ਹੋਣਾ ਚਾਹੀਦਾ ਕਿ ਕੋਈ ਸੈਮੀਨਾਰ, ਕੋਈ ਵਿਚਾਰ ਚਰਚਾ ਦਾ ਕੇਂਦਰ ਜਿਹੜਾ ਹੈ ਉਹ ਬਣੇ ਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਜਿਵੇਂ ਕਰਦੇ ਰਹੇ ਹਾਂ ਉਹਦੇ ਨਾਲੋਂ ਹੁਣ ਸਾਨੂੰ ਆਪਦਾ ਰੰਗ ਢੰਗ ਜਿਹੜਾ ਹੈ ਉਹ ਬਦਲਣਾ ਚਾਹੀਦਾ। ਜਿੱਥੋਂ ਤੱਕ ਅੱਜ ਦੇ ਮਾਹੌਲ ਦੀ ਗੱਲ ਹੈ, ਅੱਜ ਦੇ ਲੋਕਾਂ ਨੂੰ ਇਸ ਘਟਨਾ ਨੇ ਬਹੁਤ ਬੁਰੀ ਤਰ੍ਹਾਂ ਹਿਲਾਇਆ, ਕਿਉਂਕਿ ਜਿਹੜਾ ਯੂਥ ਆ, ਨੌਜਵਾਨ ਤਬਕਾ, ਉਹਦੇ ਲਈ ਦੀਪ ਸਿੱਧੂ, ਸਿੱਧੂ ਮੂਸੇਵਾਲਾ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਨਾਮ ਆ ਉਹ ਬੜੇ ਅਰਥ ਰੱਖਦੇ ਸੀ। ਹਰ ਦੌਰ ਦੇ ਵਿੱਚ ਕਿਸੇ ਨਾ ਕਿਸੇ ਵਿਅਕਤੀ ਦਾ, ਕਿਸੇ ਨਾ ਕਿਸੇ ਸ਼ਖਸੀਅਤ ਦਾ ਨੌਜਵਾਨੀ ਪ੍ਰਭਾਵ ਕਬੂਲਦੀ ਹੈ। तो ਅੱਜ ਦੇ ਦੌਰ ਦੇ ਵਿੱਚ ਜਦੋਂ ਇਹ ਸਿੱਧੂ ਮੂਸੇਵਾਲੇ ਨੇ ਦੂਜੇ ਤਰ੍ਹਾਂ ਦੇ ਗੀਤ ਸੰਗੀਤ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਜਾਂ ਲੋਕਾਂ ਵਿੱਚ ਚਰਚਾ ਵਿੱਚ ਆਇਆ, ਵਿਵਾਦਾਂ 'ਚ ਵੀ ਆਇਆ, ਨਾਲ ਦੀ ਨਾਲ ਉਹਦੇ ਕੁਝ ਇਹੋ ਜਿਹੇ ਗੀਤ ਵੀ ਸੀ ਜਾਂ ਇਹੋ ਜਿਹੀਆਂ ਗੱਲਾਂ ਬਾਤਾਂ ਵੀ ਸੀ ਜਿਹੜੀਆਂ ਸਿੱਖ ਸੰਘਰਸ਼ ਦਾ, ਕੌਮ ਦੇ ਪੱਖ ਪੇਸ਼ ਕਰਨ ਵਾਲੀਆਂ ਸੀਗੀਆਂ। ਜੁਝਾਰੂ ਲਹਿਰ ਦਾ ਖਾਸ ਤੌਰ ਤੇ ਦਰਿਆਈ ਪਾਣੀਆਂ ਬਾਰੇ ਉਹਦਾ ਇੱਕ ਗੀਤ SYL ਜਾਣੀ ਕਿ ਸਤਲੁਜ ਜਮਨਾ ਲਿੰਕ ਨਹਿਰ ਬਾਰੇ ਇੱਕ ਉਹਦਾ ਗੀਤ ਸੀ ਜਿਹੜਾ ਉਹ ਕਹਿੰਦੇ ਆ ਵੀ ਤਿਆਰ ਪਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਕੀਟ ਵਿੱਚ ਆਉਣਾ ਹੈ। ਇਹ ਸਾਰੇ ਜਿਹੜੇ ਗੱਲਾਂ ਬਾਤਾਂ ਨੇ ਇਹ ਦੱਸਣ ਦਾ ਭਾਵ ਸਾਡਾ ਇਹ ਆ ਕਿ ਉਹ ਇਕੱਲਾ ਗਾਇਕ ਨਹੀਂ ਸੀ। ਗਾਇਕ ਹੋਣਾ ਜਾਂ ਗਾਉਣ ਪਾਣੀ ਵਾਲਾ ਮਨੋਰੰਜਨ ਵਾਲਾ ਜਿਹੜਾ ਕਾਰੋਬਾਰ ਆ ਇਹ ਇੱਕ ਵੱਖਰਾ ਵਿਸ਼ਾ, ਪਰ ਜਦੋਂ ਕੋਈ ਇਹਦੇ ਤੋਂ ਅੱਗੇ ਲੰਘ ਜਾਵੇ ਉਦੋਂ ਗੱਲ ਹੋਰ ਹੁੰਦੀ ਹੈ। ਇਸ ਸਿੱਧੂ ਮੂਸੇਵਾਲੇ ਦੇ ਬਹੁਤੇ ਗੀਤਾਂ ਨਾਲ ਅਸੀਂ ਵੀ ਅਸਹਿਮਤ ਰਹੇ ਹਾਂ, ਪਰ ਜਿਹੜਾ ਮਾਹੌਲ ਉਹਦੇ ਗੀਤਾਂ ਤੋਂ ਬਾਅਦ ਵਿੱਚ ਬਣ ਗਿਆ, ਜਦੋਂ ਉਹ ਪਾਪੂਲਰ ਹੋ ਗਿਆ, ਜਿਸ ਤਰੀਕੇ ਨਾਲ ਉਹਨੇ ਅੱਜ ਦੇ ਸਿੱਖ ਨੌਜਵਾਨਾਂ ਨੂੰ ਦਸਤਾਰ ਨਾਲ ਜੋੜਿਆ ਜਾਂ ਸੰਘਰਸ਼ ਨਾਲ ਜੋੜਨ ਵਾਲੇ ਪਾਸੇ ਨੂੰ ਆ ਰਿਹਾ ਸੀ, ਜੇ ਉਹਨੂੰ ਵਕਤ ਮਿਲਦਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਕਰਕੇ ਸਾਡੀ ਕੌਮ ਦੇ ਅੰਦਰ ਜੋ ਚੇਤਨਾ ਵੱਧ ਰਹੀ ਸੀ ਉਹ ਹੋਰ ਜ਼ਿਆਦਾ ਬੁਲੰਦ ਹੁੰਦੀ, ਹੋਰ ਜ਼ਿਆਦਾ ਮਜ਼ਬੂਤ ਹੁੰਦੀ। ਅਸੀਂ ਇੱਥੇ ਇੱਕ ਗੱਲ ਹੋਰ ਦੱਸਣੀ ਚਾਹੁੰਦੇ ਹਾਂ ਕਿ ਅਸੀਂ ਜੇ YouTube ਦੇ ਉੱਤੇ ਜਾਂ ਸੋਸ਼ਲ ਮੀਡੀਆ ਉੱਤੇ ਦੇਖੀਏ, ਗੂਗਲ ਤੇ ਸਰਚ ਮਾਰੀਏ ਤਾਂ ਇੱਕ ਪ੍ਰਭਾਵ ਸਾਫ਼ ਤੌਰ ਤੇ ਦਿਖ ਰਿਹਾ ਕਿ ਬੜੀ ਮਿਹਨਤ ਕੀਤੀ ਜਾ ਰਹੀ ਆ ਲੋਕਾਂ ਨੂੰ ਕਿਸੇ ਖਾਸ ਤਰ੍ਹਾਂ ਦੇ ਏਜੰਡੇ ਨਾਲ ਬਰਗਲਾਉਣ ਦੀ। ਜਾਣੀ ਕਿ ਅਮਰਜੋਤ ਅਤੇ ਚਮਕੀਲਾ ਉਹਨਾਂ ਦੇ ਬਾਰੇ ਬੜੇ ਪ੍ਰੋਗਰਾਮ ਹੁੰਦੇ ਆ, ਉਹਨਾਂ ਦੀ ਚਰਚਾ ਹੁੰਦੀ ਆ, ਉਹਨਾਂ ਤੇ ਲੇਖ ਲਿਖੇ ਜਾਂਦੇ ਆ, ਉਹਨਾਂ ਦਾ ਦਿਨ ਮਨਾਇਆ ਜਾਂਦਾ ਔਰ ਉਹਨਾਂ ਦੇ ਬਹਾਨੇ ਸਿੱਖ ਸੰਘਰਸ਼ ਨੂੰ ਨਿੰਦਣ ਭੰਡਣ ਦਾ ਜਿਹੜਾ ਜ਼ੋਰ ਆ ਪੂਰਾ ਲਾਇਆ ਜਾਂਦਾ। ਇਵੇਂ ਹੀ ਅਵਤਾਰ ਪਾਸ਼ ਜਿਹੜਾ ਪੰਜਾਬੀ ਦਾ ਇੱਕ ਜਿਹੜਾ ਵਿਦਰੋਹੀ ਕਵੀ ਦੇ ਤੌਰ ਤੇ ਬੇਸ਼ੱਕ ਉਹਨੂੰ ਮਾਨਤਾ, ਪਰ ਅਸੀਂ ਸਮਝਦੇ ਹਾਂ ਕਿ ਕਾਮਰੇਡੀ ਰੰਗ ਵਿੱਚ ਰੰਗਿਆ ਹੋਇਆ ਉਹ ਇੰਡੀਅਨ ਸਟੇਟ ਸਿਸਟਮ ਨੂੰ ਪੂਰਾ ਸੂਤ ਵਹਿੰਦਾ ਸੀ, ਕਿਉਂਕਿ ਉਹਦੀਆਂ ਕਵਿਤਾਵਾਂ ਭਾਰਤੀ ਹਕੂਮਤੀ ਤੰਤਰ ਨੇ ਸਕੂਲਾਂ ਦੇ ਵਿੱਚ ਸਿਲੇਬਸ ਦਾ ਹਿੱਸਾ ਵੀ ਬਣਾਈਆਂ ਨੇ। ਜੇ ਇੰਨਾ ਹੀ ਉਹ ਖਤਰਨਾਕ ਜਾਂ ਸਟੇਟ ਦਾ ਵਿਰੋਧੀ ਹੁੰਦਾ ਇਹ ਗੱਲ ਨਹੀਂ ਸੀ ਵਾਪਰਨੀ ਕਿ ਉਹਦੀਆਂ ਕਵਿਤਾਵਾਂ ਸਕੂਲਾਂ 'ਚ ਪੜ੍ਹਾਈਆਂ ਜਾਂਦੀਆਂ। ਕਰਨਾਲ ਦੇ ਵਿੱਚ ਜਿਹੜੀ ਪੁਲਿਸ ਲਾਈਨ ਆ ਉੱਥੇ ਉਹਦੀ ਯਾਦ ਵਿੱਚ ਲਾਇਬ੍ਰੇਰੀ ਵੀ ਬਣੀ ਹੋਈ ਆ ਤੇ ਉਹਨੇ ਕਈ ਅਖਲਾਕਹੀਣ ਗੱਲਾਂ ਦੇ ਵਿੱਚ ਵੀ ਉਹਦਾ ਜ਼ਿਕਰ ਆਉਂਦਾ ਤੇ ਉਹਦੇ ਜਿਹੜੇ ਸੰਗੀ ਸਾਥੀ ਸੀ
ਉਹਨਾਂ ਨੇ ਵੀ ਬੀਤੇ ਸਮੇਂ ਦੇ ਵਿੱਚ ਇਹ ਗੱਲ ਆਖੀ ਹੈ ਕਿ ਜਿਹੜਾ ਉਹਦੇ ਕਤਲ ਦੀ ਵਜ੍ਹਾ ਉਹ ਇੰਨੀ ਮਾੜੀ ਆ ਕਿ ਉਹਦੇ ਬਾਰੇ ਚਰਚਾ ਹੀ ਨਹੀਂ ਕਰਨੀ ਚਾਹੀਦੀ। ਪਰ ਅਵਤਾਰ ਪਾਸ਼ ਦੇ ਅਮਰਜੋਤ ਸਿੰਘ ਚਮਕੀਲਾ, ਅਮਰਜੋਤ ਤੇ ਚਮਕੀਲਾ ਤੇ ਇੱਕ ਵਰਿੰਦਰ ਜਿਹੜਾ ਧਰਮਿੰਦਰ ਦਾ ਰਿਸ਼ਤੇਦਾਰ ਹੈ ਤੇ ਫਿਲਮੀ ਕਲਾਕਾਰ, ਇਹਨਾਂ ਤਿੰਨਾਂ ਕਤਲਾਂ ਦੇ ਬਹਾਨੇ ਬਹੁਤ ਸਾਰੇ ਲੋਕ ਲੱਗੇ ਹੋਏ ਨੇ ਕਿ ਕਿਵੇਂ ਖਾੜਕੂ ਲਹਿਰ ਨੂੰ ਜਾਂ ਖਾਲਿਸਤਾਨੀ ਲਹਿਰ ਨੂੰ ਭੰਡਿਆ ਜਾਵੇ। ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਸਾਰੇ ਦੇ ਸਾਰੇ ਲੋਕ ਇਸ ਗੱਲ ਨਾਲ ਸਹਿਮਤ ਨਹੀਂ ਕਿ ਇਹ ਕਤਲ ਜਿਹੜੇ ਆ ਖਾੜਕੂਆਂ ਨੇ ਕੀਤੇ ਹੋਣਗੇ। 50% ਲੋਕ ਜਿਹੜੇ ਆ ਉਹ ਇਹ ਮੰਨਦੇ ਆ ਕਿ ਇਹ ਕਤਲ ਖਾੜਕੂਆਂ ਦੇ ਪੇਟੇ ਜ਼ਰੂਰ ਪਏ ਨੇ, ਲੱਗਦਾ ਜ਼ਰੂਰ ਆ, ਪਰ ਇਹਨਾਂ ਕਤਲਾਂ ਦੀ ਜਿਹੜੀ ਹੈਗੀ ਆ ਕਹਾਣੀ ਕੁਝ ਹੋਰ ਹੈ। ਸੱਚ ਕੀ ਆ ਝੂਠ ਕੀ ਆ ਤਾਂ ਵਾਹਿਗੁਰੂ ਜਾਣੇ। ਪਰ ਇਹਨਾਂ ਕਤਲਾਂ ਦੇ ਬਹਾਨੇ ਖਾੜਕੂ ਲਹਿਰ ਨੂੰ, ਖਾਲਿਸਤਾਨੀ ਲਹਿਰ ਨੂੰ, ਸਿੱਖ ਸੰਘਰਸ਼ ਨੂੰ ਭੰਡਣ ਵਾਲੇ ਬੰਦੇ ਜਿਹੜੇ ਨੇ ਉਹ ਕਿੰਨੇ ਕੁ ਬੇਈਮਾਨ ਹੋਣਗੇ। ਉਹ ਜਦੋਂ ਗੱਲ ਕਰਦੇ ਆ ਉਹ ਕਹਿੰਦੇ ਆ ਜੀ ਅਸੀਂ ਕਲਾਕਾਰ ਹੋਣ ਦੇ ਨਾਤੇ ਗੱਲ ਕਰਦੇ ਆ ਕਿ ਵਰਿੰਦਰ ਬੜਾ ਵਧੀਆ ਫਿਲਮੀ ਕਲਾਕਾਰ ਸੀ, ਇਹਨੂੰ ਖਾੜਕੂਆਂ ਨੇ ਮਾਰਤਾ। ਇਹ ਜੀ ਅਮਰਜੋਤ ਤੇ ਚਮਕੀਲਾ ਇਹਨਾਂ ਨੇ ਬੜੇ ਚੰਗੇ ਗਾਣੇ ਗਾਏ ਆ, ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ, ਨਾਮ ਜਪ ਲਾ ਨਮਾਣੀ ਜਿੰਦੇ ਮੇਰੀਏ। ਕਦੇ ਕਹਿੰਦੇ ਆ ਜੀ ਇਹਨਾਂ ਨੇ ਗਾਇਆ ਸੀ ਤਲਵਾਰ ਮੈਂ ਕਲਗੀ ਧਰਦੀ ਆ, ਤੇ ਕਹਿੰਦੇ ਵੀ ਠੀਕ ਆ ਕੁਝ ਗੀਤ ਉਹਦੇ ਬੜੇ ਮਾੜੇ ਸੀ ਪਰ ਉਹ ਇੰਨਾ ਗਲਤ ਨਹੀਂ ਸੀ ਜਿੰਨਾ ਅੱਜ ਦੇ ਗਾਇਕ ਗਲਤ ਗਾਉਂਦੇ ਆ। ਤੇ ਜੇ ਚਮਕੀਲੇ ਨੂੰ ਮਾਰਨਾ ਠੀਕ ਸੀ, ਫਿਰ ਅੱਜ ਵਾਲੇ ਜਿਹੜੇ ਗਾਇਕ ਨੇ ਇਹਨਾਂ ਨੂੰ ਵੀ ਜਿਹੜਾ ਛਾਂਦਾ ਉਹ ਮਿਲਣਾ ਚਾਹੀਦਾ। ਇਦਾਂ ਦੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ। ਸੋ ਇਵੇਂ ਹੀ ਜਿਹੜਾ ਵਰਿੰਦਰ ਦਾ, ਚਮਕੀਲੇ ਦਾ, ਅਮਰਜੋਤ ਦਾ ਤੇ ਪਾਸ਼ ਦਾ ਜ਼ਿਕਰ ਕਰਕੇ ਸਿੱਖ ਸੰਘਰਸ਼ ਨੂੰ ਜਾਂ ਅੱਜ ਦੇ ਲੋਕਾਂ ਨੂੰ ਇਹ ਦਰਸਾਇਆ ਜਾਂਦਾ ਕਿ ਇਹ ਤਾਂ ਇੱਕੋ ਜਿਹੇ ਬੜੇ ਮਾੜੇ ਸੀਗੇ, ਇਹ ਤਾਂ ਕਲਾ ਦੇ ਜਾਂ ਸਾਹਿਤ ਦੇ ਬੜੇ ਵੱਡੇ ਬਹਿਰੀ ਸੀਗੇ ਜਿਹੜੇ ਸਿੱਖ ਸੰਘਰਸ਼ ਵਿੱਚ ਲੋਕ ਸੀਗੇ। ਪਰ ਇਹੀ ਉਹ ਲੋਕ ਜਿਹੜੇ ਬੜੀ ਕਲਾ ਦੀ ਕਦਰਦਾਨ ਬਣ ਕੇ ਦਿਖਾਉਂਦੇ ਆ, ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਵੀ ਦਿਲਸ਼ਾਦ ਅਖਤਰ ਦੀ ਗੱਲ ਕਿਉਂ ਨਹੀਂ ਕਰਦੇ। ਦਿਲਸ਼ਾਦ ਅਖਤਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿੰਘਪੁਰ ਦੇ ਵਿੱਚ ਆਪਣਾ ਅਖਾੜਾ ਲਾਈ ਬੈਠਾ ਸੀਗਾ ਤੇ ਉੱਥੇ ਡੀਐਸਪੀ ਸਵਰਨ ਸਿੰਘ ਹੁੰਦਲ ਨੇ ਜਿੱਦ ਕੀਤੀ ਕਿ ਤੂੰ ਇੱਥੇ ਹੰਸਰਾਜ ਹੰਸ ਦਾ ਗਾਣਾ ਜਿਹੜਾ ਉਹ ਗਾ, ਤੇ ਉਹਨੇ ਇਤਰਾਜ਼ ਕੀਤਾ ਜਾਂ ਉਹਨੇ ਨਾ ਕੀਤੀ ਕਿ ਅਸੀਂ ਕਿਸੇ ਦੂਜੇ ਸਿੰਗਰ ਦਾ ਗੀਤ ਨਹੀਂ ਗਾਉਂਦੇ, ਚੰਗੇ ਲੱਗਦੇ, ਉਹ ਸਾਨੂੰ ਅਸੀਂ ਆਪਦੇ ਹਿਸਾਬ ਨਾਲ ਪ੍ਰੋਗਰਾਮ ਕਰਨਾ। ਤੇ ਸਵਰਨ ਸਿੰਘ ਹੁੰਦਲ ਉਹ ਡੀਐਸਪੀ ਆ ਜਿਹਨੇ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਮਾਰ ਕੇ ਖਪਾਇਆ, ਜਿਹਦੇ ਉੱਤੇ ਕਈ ਕਤਲਾਂ ਦੇ ਝੂਠੇ ਮੁਕਾਬਲਿਆਂ 'ਚ ਮਾਰਨ ਦੇ ਮੁਕੱਦਮੇ ਆ ਜਿਹੜੇ ਉਹ ਚੱਲਦੇ ਸੀ। ਤੇ ਉਹ ਇੱਕ ਇੱਥੇ ਸੁਰ ਸਿੰਘ ਪਿੰਡ ਆ ਭਿੱਖੀਵਿੰਡ ਦੇ ਕੋਲੇ, ਇੱਥੋਂ ਦਾ ਇੱਕ ਨੌਜਵਾਨ ਉਹਨੇ ਗਾਇਬ ਕੀਤਾ ਸੀ। ਇਵੇਂ ਹੀ ਇੱਕ ਜਿਹੜਾ ਸੋਹਲ ਕਰਕੇ ਨੌਜਵਾਨ ਹੁੰਦਾ ਸੀਗਾ ਗੁਰਦਾਸਪੁਰ ਇਲਾਕੇ ਦਾ, ਉਹਦਾ ਵੀ ਉੱਤੇ ਮੁਕੱਦਮਾ ਚੱਲਿਆ। ਹੋਰ ਵੀ ਉਹ ਬੜਾ ਬਦਨਾਮ ਤੇ ਬੁੱਚੜ ਕਿਸਮ ਦਾ ਅਫਸਰ ਸੀਗਾ। ਸੋ ਡੀਐਸਪੀ ਸਵਰਨ ਸਿੰਘ ਹੁੰਦਲ ਨੇ ਆਪਦੇ ਗਨਮੈਨ ਦੇ ਕੋਲੋਂ, ਕਿਉਂਕਿ ਉਹ ਨਸ਼ੇ 'ਚ ਧੁੱਤ ਸੀ ਉਸ ਵੇਲੇ ਸ਼ਰਾਬ ਦੇ ਵਿੱਚ, ਉਹਨੇ ਉੱਥੇ AK-47 ਉਹਦੀ ਧੱਕੇ ਨਾਲ ਉਹ ਤੋਂ ਖੋਹ ਕੇ ਆਪਦੇ ਗਨਮੈਨ ਤੋਂ ਦਿਲਸ਼ਾਦ ਅਖਤਰ ਦੇ ਉੱਤੇ ਗੋਲੀਆਂ ਦਾ ਮੀਂਹ ਭਰਾਤਾ, ਬਰਸਟ ਮਾਰ ਕੇ ਉਹਨੂੰ ਮਾਰ ਦਿੱਤਾ। ਦੇਖੋ ਇੱਕ ਕਤਲ ਉਹ ਹੈ ਜਿਹੜਾ ਖਾਕੀ ਵਰਦੀ ਵਾਲੇ ਡੀਐਸਪੀ ਸਵਰਨ ਸਿੰਘ ਹੁੰਦਲ ਨੇ ਸ਼ਰੇ ਬਾਜ਼ਾਰ ਕੀਤਾ, ਲੋਕਾਂ ਦੇ ਇਕੱਠ ਦੇ ਵਿਚਾਲੇ ਕੀਤਾ। ਉਹਦੀ ਕੋਈ ਚਰਚਾ ਨਹੀਂ, ਕੋਈ ਉਹਦੇ ਬਾਰੇ ਇੰਟਰਵਿਊਜ਼ ਨਹੀਂ ਦੇਖੇ, ਕਦੇ ਉਹਦੇ ਬਾਰੇ ਲੇਖ ਨਹੀਂ ਲਿਖੇ ਜਾਂਦੇ, ਕਦੇ ਉਹਦਾ ਦਿਨ ਨਹੀਂ ਮਨਾਇਆ ਜਾਂਦਾ ਕਿ ਪੁਲਿਸ ਵਾਲੇ ਆਪਾਂ ਨੂੰ ਕਹਿਣਗੇ ਕਿ ਇਹ ਸਾਡੇ ਪੁਲਿਸ ਅਫਸਰਾਂ ਨੇ ਤਾਂ ਮਾਰਿਆ ਇਹਨੂੰ ਤੇ ਤੁਸੀਂ ਉਹਦੇ ਦਿਨ ਕਿਉਂ ਮਨਾਉਂਦੇ ਹੋ, ਕਿਉਂ ਇੰਟਰਵਿਊ ਕਰਦੇ ਹੋ, ਕਿਉਂ ਲੇਖ ਲਿਖਦੇ ਹੋ, ਕਿਉਂ ਇਹਦੀ ਬਾਰ-ਬਾਰ ਚਰਚਾ ਕਰਦੇ ਹੋ। ਦਿਲਸ਼ਾਦ ਅਖਤਰ ਨੂੰ ਹਰ ਹੀਲੇ ਉਹਦੇ ਬਾਰੇ ਗੱਲ ਕਰਨ ਤੋਂ ਰੋਕਿਆ ਜਾ ਰਿਹਾ, ਉਹਦੇ ਬਾਰੇ ਚਰਚਾ ਨਹੀਂ ਹੋਣ ਦਿੱਤੀ ਜਾ ਰਹੀ ਕਿਉਂਕਿ ਇਹਦੇ ਨਾਲ ਖਾਕੀ ਵਰਦੀ ਦੀ ਬਦਨਾਮੀ ਹੋਣ ਦਾ ਡਰ। ਦੂਜੇ ਪਾਸੇ ਕਹਿੰਦੇ ਜੀ ਅਸੀਂ ਕਲਾ ਦੇ ਬੜੇ ਕਦਰਦਾਨ ਆ, ਤੇ ਜਿਹੜਾ ਹੈਗਾ ਅਮਰਜੋਤ, ਚਮਕੀਲਾ ਤੇ ਜਿਹੜੇ ਇਸ ਤਰ੍ਹਾਂ ਦੇ ਹੋਰ ਹੈਗੇ ਆ ਕਤਲ, ਚਾਹੇ ਉਹ ਪਾਸ਼ ਦਾ ਹੈ ਚਾਹੇ ਉਹ ਵਰਿੰਦਰ ਦਾ, ਔਰ ਇਹ ਉਹਨਾਂ ਦੇ ਬਾਰੇ ਹਾਲਾਂਕਿ ਸਪਸ਼ਟ ਤੌਰ ਤੇ ਕਲੀਅਰਟੀ ਨਹੀਂ ਹੈਗੀ ਕਿ ਇਹ ਖਾੜਕੂਆਂ ਨੇ ਕੀਤੇ ਜਾਂ ਨਹੀਂ, ਉਹਨਾਂ ਦੀ ਚਰਚਾ ਬੜੇ ਜ਼ੋਰਦਾਰ ਤਰੀਕੇ ਨਾਲ ਕੀਤੀ ਜਾਂਦੀ ਹੈ। ਗੱਲ ਇਹ ਹੈ ਕਿ ਜਿਹੜਾ ਅਮਰਜੋਤ ਤੇ ਚਮਕੀਲੇ ਦੀ ਗੱਲ ਆ, ਜਦੋਂ ਸਾਧੂ ਸਿੰਘ ਹਮਦਰਦ ਅਜੀਤ ਅਖਬਾਰ ਵਿੱਚ ਹੁੰਦੇ ਸੀ
ਉਦੋਂ ਉਹਨਾਂ ਦੇ ਜਿਉਂਦੇ ਜੀ ਉਹਨਾਂ ਨੇ ਕਦੇ ਵੀ ਇਹਦੇ ਬਾਰੇ ਤਾਂ ਕੀ ਕਿਸੇ ਹੋਰ ਗਾਇਕ ਬਾਰੇ ਵੀ ਆਪਦੇ ਅਖਬਾਰ 'ਚ ਕਿਤੇ ਗੱਲ ਨਹੀਂ ਸੀ ਹੋਣ ਦਿੱਤੀ। ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਵਾਰ ਐਸ ਅਸ਼ੋਕ ਭੌਰਾ ਜਿਹੜਾ ਪੰਜਾਬੀ ਗਾਇਕਾਂ ਬਾਰੇ ਲਿਖਦਾ ਹੈ, ਉਹਨੇ ਜਦੋਂ ਸ਼ਮਸ਼ੇਰ ਸਿੰਘ ਸੰਧੂ ਐਡੀਟਰ ਹੁੰਦੇ ਸੀ ਉਹਦੇ ਤੋਂ ਕਿਤੇ ਲੇਖ ਚਮਕੀਲੇ ਬਾਰੇ ਲਵਾ ਲਿਆ ਸੀ ਤੇ ਉਹਦੇ ਖਿਲਾਫ ਇੰਨਾ ਕੁ ਵਿਰੋਧ ਇੰਨਾ ਕੁ ਰੌਲਾ ਪਿਆ ਵੀ ਸਾਰੇ ਲੋਕ ਜਿਹੜੇ ਸੀ ਹੋਰਨਾਂ ਅਖਬਾਰਾਂ ਮੈਗਜ਼ੀਨਾਂ ਵਾਲੇ ਉਹ ਵੀ ਇਸ ਗੱਲੋਂ ਚਾਲੂ ਹੋ ਗਏ ਕਿ ਚਮਕੀਲੇ ਬਾਰੇ ਨਹੀਂ ਕਦੇ ਕੁਛ ਛਾਪਣਾ। ਤੇ ਦੂਜੇ ਅਖਬਾਰਾਂ ਦੇ ਵਿੱਚੋਂ ਜਗਬਾਣੀ ਵਾਲੇ ਸੀ ਜਿਹੜੇ ਜਿਨ੍ਹਾਂ ਜਿਸ ਅਖਬਾਰ ਦੇ ਬਾਰੇ ਸਾਰਿਆਂ ਨੂੰ ਪਤਾ ਕਿ ਕਿਸ ਤਰੀਕੇ ਦੀਆਂ ਫੋਟੋਆਂ ਜਾਂ ਖਬਰਾਂ ਛਾਪਦੇ ਆ, ਉਸ ਜਗਬਾਣੀ ਵਾਲੇ ਨੇ ਵੀ ਚਮਕੀਲੇ ਨੂੰ ਛਾਪਣ ਤੋਂ ਨਾ ਕੀਤੀ ਹੁੰਦੀ ਸੀ। ਤੇ ਜੇ ਇੱਕ ਵਾਰ ਚਮਕੀਲੇ ਦੀ ਤੇ ਅਮਰਜੋਤ ਦੀ ਫੋਟੋ ਛਪੀ ਤਾਂ ਉਹਦੇ ਬਾਰੇ ਜਿਹੜਾ ਸੀ ਮਾੜਾ ਲਿਖ ਕੇ ਨਾਵਾਚਕ ਟਿੱਪਣੀ ਕਰਕੇ ਅਜੀਤ ਨੇ ਛਾਪਿਆ ਸੀ। ਹੁਣ ਇੱਕ ਵੇਲਾ ਤਾਂ ਉਹ ਆ ਜਦੋਂ ਪੰਜਾਬੀ ਦੇ ਅਖਬਾਰ ਜਿਹੜੇ ਆ ਅਜੀਤ ਵਰਗੇ ਜਗਬਾਣੀ ਵਰਗੇ ਵੀ ਉਹ ਇਹਨਾਂ ਦਾ ਜ਼ਿਕਰ ਕਰਕੇ ਰਾਜੀ ਨਹੀਂ ਸੀ। ਬੇਸ਼ੱਕ ਇਹਨਾਂ ਦੇ ਗੀਤ ਬੜੇ ਸੁਣੇ ਜਾਂਦੇ ਹੋਣਗੇ, ਬੇਸ਼ੱਕ ਇਹਨਾਂ ਦੀ ਬੜੀ ਚਰਚਾ ਹੁੰਦੀ ਹੋਊਗੀ, ਪਰ ਉਹਨਾਂ ਦਿਨਾਂ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਪੰਜਾਬੀ ਗਾਇਕੀ ਆ ਜਿਹੜੀ ਉਹ ਸਿੱਖ ਸੱਭਿਆਚਾਰ ਲਈ ਖਤਰਨਾਕ ਆ। ਜਿਹੜਾ ਕੁਛ ਸਾਡਾ ਸਿੱਖ ਸੱਭਿਆਚਾਰ ਸਾਨੂੰ ਸਿਖਾਉਂਦਾ ਕਿ ਸਾਬਤ ਸੂਰਤ ਰਹਿਣਾ ਹੈ, ਦਸਤਾਰ ਸਜਾ ਕੇ ਰੱਖਣੀ ਆ, ਧੀ ਭੈਣ ਦੀ ਇੱਜ਼ਤ ਕਰਨੀ ਆ ਤੇ ਨਸ਼ੇ ਨਹੀਂ ਕਰਨੇ, ਜਾਂ ਹੋਰ ਜਿੰਨੀਆਂ ਵੀ ਚੰਗੀਆਂ ਜਿਹੜੀਆਂ ਰਵਾਇਤਾਂ ਜਾਂ ਪਰੰਪਰਾਵਾਂ ਜਾਂ ਗੁਣ ਜਿਹੜੇ ਸਾਨੂੰ ਸਾਡਾ ਧਰਮ ਸਿਖਾਉਂਦਾ, ਪੰਜਾਬੀ ਗਾਇਕੀ ਉਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਖੜੀ ਹੈ। ਜੇਕਰ ਗੁਰਬਾਣੀ ਸਾਨੂੰ ਇਹ ਮੱਤ ਦਿੰਦੀ ਆ ਕਿ ਨਸ਼ੇ ਨਾ ਕਰੋ, ਤਾਂ ਪੰਜਾਬੀ ਗਾਇਕ ਇਹ ਗਾਣੇ ਗਾਉਂਦੇ ਆ ਕਿ ਘਰ ਦੀ ਸ਼ਰਾਬ ਹੋਵੇ ਜਾਂ ਹੋਰ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਵੀ ਸ਼ਰਾਬ ਪੀਓ ਜੀ। ਅੱਜ ਨੋ ਟੰਬਾਕੂ ਡੇ, ਤੰਬਾਕੂ ਵਿਰੋਧੀ ਦਿਨ ਮਨਾਉਣ ਦੀਆਂ ਗੱਲਾਂ ਹੁੰਦੀਆਂ ਨੇ, ਪਰ ਪੰਜਾਬੀ ਦੇ ਗਾਣਿਆਂ ਦੇ ਵਿੱਚ ਤੰਬਾਕੂ ਦੀ ਵਡਿਆਈ ਇਸ ਤਰੀਕੇ ਨਾਲ ਕੀਤੀ ਜਾਂਦੀ ਆ ਕਿ ਇਹ ਤੋਂ ਬਗੈਰ ਤਾਂ ਗੱਲ ਹੀ ਨਹੀਂ ਬਣਦੀ ਕੋਈ। ਸੋ ਜਿਹੜੇ ਸਾਡੇ ਧਰਮ ਦੇ ਸੰਸਕਾਰ ਸਾਨੂੰ ਨਸ਼ਿਆਂ ਤੋਂ ਰੋਕਦੇ ਆ, ਤਾਂ ਸਾਨੂੰ ਪੰਜਾਬੀ ਗਾਇਕ ਜਿਹੜੇ ਆ ਉਹ ਨਸ਼ਿਆਂ ਨਾਲ ਜੋੜਦੇ ਸੀ। ਫਿਰ ਜੇਕਰ ਪੰਜਾਬੀ ਗਾਇਕ ਜਿਹੜੇ ਆ ਉਹ ਪਤਤਪੁਣੇ ਦੀ ਗੱਲ ਕਰਦੇ ਆ ਕਿ ਜੀ ਮੂੰਹ ਸਿਰ ਮੁੰਨਿਆ ਹੋਵੇ ਤਾਂ ਫੇਰ ਬੰਦਾ ਵਧੀਆ ਹੋਵੇ, ਤੇ ਗੁਰਬਾਣੀ ਸਾਨੂੰ ਕਹਿੰਦੀ ਆ ਕਿ ਆਪਦੇ ਧਰਮ ਵਿੱਚ ਪਰਪੱਕੋ, ਦਾੜਾ ਕੇਸ ਰੱਖੋ, ਸਾਫਤ ਸੂਰਤ ਰਹੋ। ਤੇ ਜੇਕਰ ਸਾਡਾ ਧਰਮ, ਸਾਡੇ ਸਰੋਕਾਰ ਸਾਨੂੰ ਦੱਸਦੇ ਆ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਉਹਨਾਂ ਨੂੰ ਜਾਣਨਾ ਹੈਗਾ, ਤਾਂ ਇਹ ਜਿਹੜੇ ਗੀਤ ਨੇ ਇਹ ਸਾਨੂੰ ਆਸ਼ਕੀ ਮਸ਼ੂਕੀ ਸਿਖਾਉਂਦੇ ਆ। ਤੇ ਪੰਜਾਬੀ ਜਿਹੜੇ ਗੀਤ ਨੇ ਇਹ ਅਯਾਸ਼ੀ ਸਿਖਾਉਂਦੇ ਆ, ਬਦਕਾਰੀ ਸਿਖਾਉਂਦੇ ਆ, ਬਦਮਾਸ਼ੀ ਸਿਖਾਉਂਦੇ ਆ। ਤਾਂ ਇਹ ਜਿਹੜਾ ਸਾਰਾ ਕੁਝ ਸੀ ਇਹ ਇਕੱਠਾ ਹੋ ਕੇ ਅਮਰਜੋਤ ਤੇ ਚਮਕੀਲੇ ਦੇ ਰਾਹੀਂ ਜਦੋਂ ਸਾਹਮਣੇ ਆ ਰਿਹਾ ਸੀ, ਇਹ ਨਹੀਂ ਕਿ ਬਾਕੀ ਗਾਇਕ ਨਹੀਂ ਸੀ ਕਰਦੇ, ਪਰ ਇਹ ਉਹਦਾ ਪ੍ਰਤੀਨਿਧ ਰੂਪ ਬਣ ਕੇ ਬਹਿ ਗਏ ਸੀ। ਤਾਂ ਉਸ ਦੌਰ ਦੇ ਵਿੱਚ ਆਮ ਜਿਹੜਾ ਸਿੱਖ ਸੀਗਾ ਜਾਂ ਸਿੱਖ ਸੱਭਿਆਚਾਰ ਨੂੰ ਪਿਆਰ ਕਰਨ ਵਾਲਾ ਕੋਈ ਵੀ ਸੀ ਜਾਂ ਅਖਲਾਕ ਵਾਲਾ ਬੰਦਾ ਸੀ, ਉਹ ਇਹਨਾਂ ਚੀਜ਼ਾਂ ਤੋਂ ਦੂਰ ਸੀ, ਉਹ ਪਰੇ ਸੀ, ਉਹਦੀ ਇਹਨਾਂ ਨਾਲ ਸੁਰ ਨਹੀਂ ਸੀ ਰਲਦੀ। ਇਹੋ ਜਿਹੇ ਮਾਹੌਲ ਦੇ ਵਿੱਚ ਖਾੜਕੂ ਧਾਰਾ ਨੇ ਜਦੋਂ ਬਾਕੀ ਗਾਇਕਾਂ ਨੂੰ ਵੀ ਕਿਹਾ ਕਿ ਸਿੱਖ ਸੱਭਿਆਚਾਰ ਦਾ ਖਿਆਲ ਰੱਖਿਆ ਜਾਵੇ, ਉਦੋਂ ਇਹਨਾਂ ਨੂੰ ਵੀ ਕਿਹਾ, ਚਮਕੀਲੇ ਤੇ ਅਮਰਜੋਤ ਨੂੰ ਵੀ, ਤੇ ਇਹਨਾਂ ਨੇ ਵੀ ਬਾਰ-ਬਾਰ ਇਸ ਗੱਲ ਦਾ ਯਕੀਨ ਦਿਵਾਇਆ। ਕਈ ਗੀਤ ਚੰਗੇ ਗਾਏ ਵੀ। ਇਸੇ ਸਮੇਂ ਦੌਰਾਨ ਇਹਨਾਂ ਦੇ ਕਤਲ ਹੋ ਗਏ ਤੇ ਇਹਨਾਂ ਕਤਲਾਂ ਨੂੰ ਕਹਿ ਦਿੱਤਾ ਗਿਆ ਕਿ ਜੀ ਖਾੜਕੂਆਂ ਨੇ ਕੀਤੇ ਆ ਜਾਂ ਕੀਤੇ ਗਏ ਆ ਜਾਂ ਨਹੀਂ, ਇਹ ਤਾਂ ਵਾਹਿਗੁਰੂ ਜਾਣੇ। ਪਰ ਇਹ ਗੱਲ ਪੱਕੀ ਹੈ ਕਿ ਜਿਵੇਂ ਹੋਰ ਬਹੁਤ ਸਾਰੇ ਗਾਇਕਾਂ ਦੇ ਗੀਤ ਜਿਹੜੇ ਸੀ ਉਹ ਪਸੰਦ ਨਹੀਂ ਸੀ, ਪ੍ਰਵਾਨ ਨਹੀਂ ਸੀ ਹੋ ਸਕਦੇ ਸਮਾਜ ਨੂੰ, ਉਵੇਂ ਇਹਨਾਂ ਦੇ ਵੀ ਸੀ। ਤੇ ਇਵੇਂ ਹੀ ਬਹੁਤ ਸਾਰੇ ਗੀਤ ਇਹਨਾਂ ਦੇ ਵੀ ਸੀ ਜਿਹੜੇ ਬੜੇ ਚੰਗੇ ਲੱਗੇ ਆ ਲੋਕਾਂ ਨੂੰ, ਚੌਂਕੀਲੇ ਹੋਣਾ ਦੇ, ਜਿਵੇਂ ਤਲਵਾਰ ਮੈਂ ਕਲਗੀ ਧਰਦੀ ਆ ਜਾਂ ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ ਜਾਂ ਨਾਮ ਜਪ ਲੈ ਲੋਕਾਂ ਨੇ ਪ੍ਰਵਾਨ ਕੀਤੇ। ਇਵੇਂ ਹੋਰਾਂ ਦੇ ਵੀ ਹੁਣ ਹੈਗੇ ਆ। ਸੋ ਕਿਸੇ ਵੀ ਗਾਇਕ ਦੇ ਜਾਂ ਗੀਤਕਾਰ ਦੇ ਜਿਹੜੇ ਗੀਤ ਸਿੱਖ ਸੱਭਿਆਚਾਰ ਨੂੰ ਜਾਂ ਅਖਲਾਕ ਨੂੰ ਲੈ ਕੇ ਆਉਂਦੇ ਆ ਨਾਲ, ਉਹਨਾਂ ਨੂੰ ਪ੍ਰਵਾਨਗੀ ਮਿਲ ਜਾਂਦੀ ਆ, ਜਿਹੜੇ ਦੂਜੇ ਪਾਸੇ ਵਾਲੇ ਉਹਨਾਂ ਨੂੰ ਨਹੀਂ ਮਿਲਦੀ। ਇਵੇਂ ਹੀ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਗਾਇਕ ਜਾਂ ਲੋਕ ਇਸ ਵੇਲੇ ਲੱਗੇ ਹੋਏ ਨੇ ਜਿਹੜੇ ਬੜੇ ਧੜੱਲੇ ਨਾਲ ਕਹਿੰਦੇ ਆ ਜੀ ਅਸੀਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਾਂ। ਤਾਂ ਸੇਵਾ ਦੇ ਨਾਂ ਦੇ ਉੱਤੇ ਜਦੋਂ ਵੀ ਉਹ ਕੋਈ ਗੜਬੜ ਵਾਲਾ ਕੋਈ ਗਲਤ ਚੀਜ਼ ਗਾਉਣਗੇ ਤਾਂ ਉਹਨੂੰ ਲੋਕਾਂ ਵੱਲੋਂ ਤਿਰਸਕਾਰ ਮਿਲੇਗਾ।
ਤੇ ਜਦੋਂ ਕੋਈ ਉਹ ਸਹੀ ਸੋਚ ਵਾਲਾ ਗੀਤ ਗਾਉਣਗੇ ਤਾਂ ਸਤਿਕਾਰ ਮਿਲੂਗਾ। ਸਿੱਧੂ ਮੂਸੇਵਾਲੇ ਦੀ ਘਟਨਾ ਤੋਂ ਆ ਸਾਰੇ ਗਾਇਕਾਵਾਂ ਨੂੰ, ਸਾਰੇ ਗੀਤਕਾਰਾਂ ਨੂੰ ਸਿੱਖ ਲੈਣਾ ਚਾਹੀਦਾ ਕਿ ਬੇਸ਼ੱਕ ਜਿਉਂਦੇ ਜੀ ਉਹਦੇ ਬਹੁਤ ਸਾਰੇ ਗੀਤਾਂ ਨਾਲ ਲੋਕਾਂ ਦੀ ਅਸਹਿਮਤੀ ਰਹੀ ਹੋਵੇ, ਉਹਦੀਆਂ ਬਹੁਤ ਸਾਰੀਆਂ ਗੱਲਾਂ ਜਾਂ ਘਟਨਾਵਾਂ ਵੀ ਲੋਕਾਂ 'ਚ ਲਾਭਵਾਚਕ ਰੂਪ 'ਚ ਪ੍ਰਚਲਿਤ ਹੋ ਚੁੱਕੀਆਂ ਹੋਣਗੀਆਂ, ਪਰ ਜਦੋਂ ਉਹਨੇ ਚੰਗੀ ਗੱਲ, ਕੋਈ ਸਾਰਥਕ ਗੱਲ ਕੀਤੀ, ਅੱਜ ਸਾਰਾ ਸਿੱਖ ਜਗਤ ਜਾਂ ਸਾਰੇ ਲੋਕ ਉਹਨੂੰ ਚੇਤੇ ਕਰ ਰਹੇ ਨੇ ਤੇ ਉਹਦੇ ਮਾਪਿਆਂ ਨਾਲ, ਉਹਦੇ ਪਰਿਵਾਰ ਨਾਲ ਲੋਕਾਂ ਦੀ ਹਮਦਰਦੀ ਹੈ। ਉਹੀ ਜਿਹੜਾ ਸਿੱਧੂ ਮੂਸੇਵਾਲਾ ਜਦੋਂ ਮਾਈ ਭਾਗ ਕੌਰ ਵਾਲੇ ਪ੍ਰਸੰਗ ਦੇ ਵਿੱਚ ਲੋਕ ਉਹ ਤੋਂ ਬੜੇ ਦੁਖੀ ਵੀ ਹੋਏ ਸੀ, ਅੱਜ ਉਹਨੂੰ ਸੋ ਪੰਜਾਬ ਦੇ ਵਿੱਚ ਜਾਂ ਬਾਹਰ ਜਿੱਥੇ ਵੀ ਕੋਈ ਗਾਇਕ, ਕੋਈ ਕਲਾਕਾਰ, ਕੋਈ ਸਾਹਿਤਕਾਰ ਬੈਠਾ, ਉਹਨੂੰ ਇਸ ਘਟਨਾ ਤੋਂ ਸਬਕ ਸਿੱਖਣਾ ਚਾਹੀਦਾ। ਮੈਂ ਇੱਕ ਗੱਲ ਹੋਰ ਇੱਥੇ ਕਹਿਣੀ ਚਾਹੁੰਦਾ ਕਿ ਪਿਛਲੇ ਦਿਨੀ ਇੱਕ ਪੰਜਾਬੀ ਦਾ ਗਾਇਕ ਕੋਈ ਸੀ, ਅਮਰਜੀਤ ਨਗੀਨਾ ਕਰਕੇ, ਉਹਦੀ ਸਵਰਨ ਟਹਿਣੇ ਉਹਨਾਂ ਨੇ ਇੰਟਰਵਿਊ ਕੀਤੀ। ਉਹਦੇ ਵਿੱਚ ਉਹਨੇ ਦੱਸਿਆ ਕਿ ਮੈਂ ਬਹੁਤ ਮਾੜੇ, ਭੈੜੇ, ਘਟੀਆ ਤੇ ਨੀਚ ਗੀਤ ਗਾਉਂਦਾ ਰਿਹਾ, ਪਰ ਹੁਣ ਮੈਨੂੰ ਉਹਨਾਂ ਗੀਤਾਂ ਦੇ ਕਰਕੇ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਕਿ ਮੈਂ ਇਹ ਗੀਤ ਕਿਉਂ ਗਾਏ। ਜਦੋਂ ਉਹ ਸਾਰਾ ਕੁਝ ਇੰਟਰਵਿਊ ਸੁਣ ਰਿਹਾ ਸੀ ਤਾਂ ਲੱਗਿਆ ਕਿ ਜੇ ਚਮਕੀਲਾ ਨਾ ਮਾਰਿਆ ਜਾਂਦਾ, ਹੋ ਸਕਦਾ ਉਮਰ ਦੇ ਇਸ ਦੌਰ ਵਿੱਚ ਆ ਕੇ ਉਹ ਵੀ ਸ਼ਰਮਸ਼ਾਰ ਹੁੰਦਾ, ਉਹ ਵੀ ਲੋਕਾਂ ਨੂੰ ਕਹਿੰਦਾ ਕਿ ਮੈਨੂੰ ਉਦੋਂ ਅਕਲ ਨਹੀਂ ਸੀ, ਜਿਹੜਾ ਮੈਂ ਇਹੋ ਜਿਹੇ ਗੀਤ ਗਾ ਲਏ ਤਾਂ ਮੈਨੂੰ ਮਾਫ ਕੀਤਾ ਜਾਵੇ। ਇਹ ਗੱਲ ਜਿਵੇਂ ਅਮਰਜੀਤ ਸਿੰਘ ਨਗੀਨਾ ਨਾਂ ਦਾ ਗਾਇਕ ਕਹਿ ਰਿਹਾ ਸੀ, ਉਵੇਂ ਚਮਕੀਲਾ ਵੀ ਕਹਿ ਸਕਦਾ ਸੀ। ਪਰ ਹੁਣ ਇਹ ਗੱਲਾਂ ਤਾਂ ਜੇ ਲੱਗੀ ਮੂਹਰੇ ਕਿ ਉਹ ਹੁੰਦਾ ਤਾਂ ਇਹ ਗੱਲ ਹੁੰਦੀ, ਪਰ ਜਿਹੜੇ ਬੰਦੇ ਅੱਜ ਜਿਉਂਦੇ ਜਾਗਦੇ ਬੈਠੇ ਆ, ਜਿਹੜੇ ਅੱਜ ਗੱਲਾਂ ਕਰਦੇ ਆ ਕਿ ਜੀ ਚਮਕੀਲੇ ਨੇ ਜੇ ਮਾਰਿਆ ਸੀ ਚਮਕੀਲੇ ਨੂੰ, ਤਾਂ ਹੁਣ ਫਿਰ ਜਿਹੜੇ ਗੰਦਾ ਗਾਉਂਦੇ ਆ, ਭਾਈ ਸਮਾਜ ਜਿਹੜਾ ਹੈ, ਇਤਿਹਾਸ ਜਿਹੜਾ ਹੈ, ਉਹ ਤੁਹਾਡੇ ਸਾਹਮਣੇ ਹੈ। ਸਮਾਜ ਨੇ ਜਾਂ ਇਤਿਹਾਸ ਨੇ ਤੁਹਾਨੂੰ ਸ਼ੀਸ਼ਾ ਦਿਖਾਉਣਾ ਹੁੰਦਾ ਕਿ ਦੇਖੋ ਭਾਈ, ਜੇਕਰ ਕਿਸੇ ਨੇ ਮਾੜਾ ਕੀਤਾ ਤਾਂ ਉਹਨੂੰ ਦੁਨੀਆ ਨੇ ਮਾੜਾ ਕਿਹਾ ਵੀ ਹੈ। ਜੇ ਚਮਕੀਲਾ ਮਾੜਾ ਸੀ ਤਾਂ ਉਹਨੂੰ ਮਾੜਾ ਲੋਕਾਂ ਨੇ ਕਿਹਾ ਵੀ। ਅੱਜ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਕੀ ਕਰਨਾ। ਜਿਵੇਂ ਸਿੱਧੂ ਮੂਸੇਵਾਲੇ ਦੀ ਗਾਇਕੀ ਦੀ ਆਪਾਂ ਗੱਲ ਕਰਦੇ ਆ ਕਿ ਜਦੋਂ ਉਹਦੀ ਗਾਇਕੀ ਜਾਂ ਉਹਦੇ ਕਿਸੇ ਵਿਵਾਦ ਕਰਕੇ ਲੋਕਾਂ ਨੇ ਉਹਨੂੰ ਤਿਰਸਕਾਰਿਆ, ਉਹਨੂੰ ਕਿਹਾ ਕਿ ਨਹੀਂ ਪ੍ਰਵਾਨ, ਉਹ ਵੀ ਦੌਰ ਸੀ ਤੇ ਜਿਹੜੀ ਗੱਲ 'ਚ ਉਹ ਠੀਕ ਸੀ ਉਹਨੂੰ ਠੀਕ ਵੀ ਆਖਿਆ। ਸਮਾਜ ਜਿਹੜਾ ਹੈ ਉਹ ਸਾਡਾ ਆਪ ਦਾ, ਉਹ ਭਾਈਚਾਰਾ ਆਪ ਦਾ। ਇੱਥੇ 100% ਕੋਈ ਬੰਦਾ ਕਿਸੇ ਕੰਮ 'ਚ ਸਹੀ ਨਹੀਂ ਹੁੰਦਾ, ਪਰ ਜੇ ਕੋਈ ਅੜੀਅਲ ਬਣੇ, ਜੇ ਕੋਈ ਮੂਹਰੇ ਚੜਾਵੇ, ਉਹ ਗੱਲ ਮਾੜੀ ਹੁੰਦੀ ਆ। ਜਿਵੇਂ ਪਿੱਛੇ ਜੇ ਬਲਦੇਵ ਸਿੰਘ ਨਾਂ ਦੇ ਸੜਕਨਾਮਾ ਜਿਹਨੂੰ ਕਹਿੰਦੇ ਆ, ਕਿਉਂਕਿ ਉਹਦੀ ਕਿਤਾਬ ਸੜਕਨਾਮਾ ਬੜੀ ਮਸ਼ਹੂਰ ਹੋਈ, ਉਹਦਾ ਨਾਮ ਬਲਦੇਵ ਸਿੰਘ ਸੜਕਨਾਮਾ ਬਣ ਗਿਆ। ਉਹਨੇ ਇੱਕ ਇਹੋ ਜਿਹੀ ਕਿਤਾਬ ਲਿਖੀ ਜਿਹਦੇ ਵਿੱਚ ਪੂਰਾ ਮਿੱਥ ਕੇ ਮਹਾਰਾਜਾ ਰਣਜੀਤ ਸਿੰਘ ਦੀ ਕਿਰਦਾਰਕੁਸ਼ੀ ਕੀਤੀ। ਜੇ ਉਹ ਅਕਲ ਵਾਲਾ ਹੁੰਦਾ ਤਾਂ ਲਿਖਦਾ ਹੀ ਨਾ, ਜੇ ਲਿਖ ਵੀ ਲਈ ਸੀ ਤਾਂ ਉਹ ਘੱਟੋ ਘੱਟ ਇਸ ਗੱਲ ਦੀ ਮਾਫੀ ਮੰਗ ਕੇ ਕਿਤਾਬ ਵਾਪਸ ਕਰਵਾ ਸਕਦਾ ਸੀ ਤੇ ਆਪਦੇ ਭਾਈਚਾਰੇ ਦਾ ਹਿੱਸਾ ਬਣਿਆ ਰਹਿ ਸਕਦਾ ਸੀ, ਪਰ ਉਹਨੇ ਅੜੀਅਲਪੁਣਾ ਦਿਖਾਇਆ। ਇਵੇਂ ਹੀ ਗੁਰਦਾਸ ਮਾਨ ਜਦੋਂ ਇਹ ਬੋਲ ਬੈਠਿਆ ਕਿ ਪੰਜਾਬੀ ਬੋਲੀ ਦਾ ਜਦੋਂ ਵਿਵਾਦ ਚੱਲ ਰਿਹਾ ਸੀਗਾ ਕਿ ਜੀ ਇਹ ਹਿੰਦੀ ਜਿਹੜੀ ਆ ਉਹ ਬਾਸੀ ਆ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਜਦੋਂ ਸਿੱਖਾਂ ਨੇ ਉਹਦਾ ਵਿਰੋਧ ਕੀਤਾ, ਪੰਜਾਬੀ ਭਾਈਚਾਰੇ ਨੇ ਉਹਦਾ ਵਿਰੋਧ ਕੀਤਾ, ਤਾਂ ਗੁਰਦਾਸ ਮਾਨ ਜਾਬਤੇ 'ਚ ਨਹੀਂ ਰਹਿ ਸਕਿਆ। ਉਹਦਾ ਅੱਜ ਤੱਕ ਲੋਕਾਂ ਦੇ ਮਨਾਂ 'ਚ ਵਿਰੋਧ ਚੱਲਿਆ ਆਉਂਦਾ ਹੈ। ਸੋ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਸਾਰੇ ਭਾਈਚਾਰੇ ਦੇ ਅੱਡ-ਅੱਡ ਹਿੱਸਿਆਂ ਨੂੰ, ਚਾਹੇ ਕੋਈ ਲਿਖਾਰੀ ਆ, ਚਾਹੇ ਕੋਈ ਕਲਾਕਾਰ, ਚਾਹੇ ਕੋਈ ਸਾਹਿਤਕਾਰ ਆ, ਚਾਹੇ ਕੋਈ ਵਿਦਵਾਨ, ਚਾਹੇ ਕਿਸੇ ਵੀ ਤਰੀਕੇ ਨਾਲ ਕੋਈ ਕੌਮ ਦੀ ਸੇਵਾ ਕਰਦਾ, ਸਾਰਿਆਂ ਦਾ ਹੀ ਸਵਾਗਤ ਆ। ਸਾਰੇ ਹੀ ਧੰਨੋ ਜਿਹੜੇ ਆਪਦੀ ਕੌਮ ਦੇ ਵਾਧੇ ਲਈ ਲੱਗੇ ਹੋਏ ਹੋ। ਪਰ ਇਹ ਗੱਲ ਆਪਾਂ ਸਾਰੇ ਚੇਤੇ ਰੱਖਿਆ ਕਰੀਏ ਕਿ ਅਸੀਂ ਸਾਰੇ ਮਨੁੱਖ ਹਾਂ, ਗੜਬੜਾਂ ਜਾਂ ਗਲਤੀਆਂ ਸਾਰਿਆਂ ਤੋਂ ਹੀ ਹੋ ਜਾਂਦੀਆਂ। ਜੇਕਰ ਸਿੱਧੂ ਮੂਸੇਵਾਲਾ ਗਲਤੀ ਕਰਕੇ ਮਾਫੀ ਮੰਗ ਸਕਦਾ ਜਾਂ ਹੋਰ ਬੜੇ ਅਸੀਂ ਦੇਖੇ ਆ, ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ ਹੁੰਦਾ, ਇਤਿਹਾਸਕਾਰ ਕਰਮ ਸਿੰਘ ਦੀ ਗੱਲ ਹੈ, ਜਦੋਂ ਉਸਨੇ ਇੱਕ ਵਾਰ ਲਿਖਿਆ ਕਿ ਮੈਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਜਿਹੜੀ ਪਹਿਲੀ ਲਿਖਤ ਲਿਖੀ, ਉਹ ਲੋਕਾਂ ਨੇ ਬੜਾ ਉਹਨੂੰ ਸਤਿਕਾਰ ਦਿੱਤਾ, ਪਰ ਅੱਜ ਮੈਨੂੰ ਸ਼ਰਮ ਆਉਂਦੀ ਆ ਕਿ ਮੈਂ ਉਹਦੇ ਵਿੱਚ ਬਹੁਤ ਸਾਰੀਆਂ ਗੜਬੜਾਂ ਕਰ ਬੈਠਿਆ, ਗਲਤੀਆਂ ਕਰ ਬੈਠਿਆ। ਪਿੱਛੇ ਜੇ ਇੱਕ ਵਿਦਵਾਨ ਸੱਜਣ ਦੇ ਨਾਲ ਮੇਰੀ ਚਰਚਾ ਹੋਈ ਤਾਂ ਮੈਂ ਆਖਿਆ ਵੀ ਸ਼ਾਇਦ ਅੱਜ ਆਪਾਂ ਜਾਂ ਕੋਈ ਹੋਰ ਬੰਦਾ ਇਸ ਤਰੀਕੇ ਨਾਲ ਇਉਂ ਨਾ ਲਿਖ ਸਕੇ ਕਿ ਮੇਰੀ ਗਲਤੀ ਸੀ, ਪਰ ਉਸ ਬੰਦੇ ਨੇ ਕਮਾਲ ਕਰ ਦਿੱਤੀ। ਇਵੇਂ ਹੀ ਇੱਕ ਇੱਥੇ ਪੰਜਾਬੀ ਦਾ ਗਾਇਕ ਮਕਬੂਲ, ਉਹਦੀ ਇੱਕ ਕੈਸਟ ਆਈ ਮਾਂ ਦੀ ਲਾਡੋ ਨੀ ਟਾਹਲੀ ਵਾਲੇ ਖੇਤ ਨਾ ਜਾਏ, ਉਹਦੇ ਵਿੱਚ ਉਹ ਗੀਤ ਸੁਣ ਕੇ ਮੈਨੂੰ ਬੜਾ ਮਾੜਾ ਲੱਗਿਆ ਸੀ। ਮੈਂ ਉਹਦੇ ਖਿਲਾਫ
ਇੱਕ ਕਵਿਤਾ ਲਿਖੀ ਕਿ ਮਾਂ ਦੀਏ ਲਾਡੋ ਤੋਂ ਟਾਹਲੀ ਵਾਲੇ ਖੇਤ ਜ਼ਰੂਰ ਜਾਈ, ਤੇ ਪੰਜਾਬ ਦੀ ਜਿਹੜੀ ਧਰਤੀ ਆ ਉਹ ਸਾਡੀ ਸਾਰਿਆਂ ਦੀ ਆ, ਇੱਥੇ ਦੀਆਂ ਧੀਆਂ ਭੈਣਾਂ, ਇੱਥੋਂ ਦੀ ਅਣਖ ਗੈਰਤ ਦੀ ਕਹਾਣੀ। ਉਹ ਜਦੋਂ 94-95 ਦੇ ਵਿੱਚ ਉਸ ਚੀਜ਼ ਦੇ ਖਿਲਾਫ ਮੈਂ ਆਪਦੇ ਜਜ਼ਬਾਤ ਪ੍ਰਗਟਾਏ ਸੀ। ਮੈਨੂੰ ਨਹੀਂ ਸੀ ਪਤਾ ਕਿ ਇੱਕ ਵਕਤ ਆਊਗਾ ਜਦੋਂ ਮਕਬੂਲ ਜਿਹੜਾ ਹੈ ਉਹ ਕੈਮਰਿਆਂ ਦੇ ਮੂਹਰੇ ਬਹਿ ਕੇ ਮੰਨੇਗਾ ਕਿ ਇਹ ਗੀਤ ਤਾਂ ਕੀ, ਮੈਨੂੰ ਇਹੋ ਜਿਹੇ ਕੋਈ ਵੀ ਗੀਤ ਨਹੀਂ ਸੀ ਗਾਉਣੇ ਚਾਹੀਦੇ। ਸੋ ਗਲਤੀਆਂ ਜਿਹੜੀਆਂ ਨੇ ਉਹ ਕਿਸੇ ਤੋਂ ਵੀ ਹੋ ਸਕਦੀਆਂ ਨੇ, ਗੜਬੜਾਂ ਜਿਹੜੀਆਂ ਨੇ ਉਹ ਕਿਸੇ ਤੋਂ ਵੀ ਹੋ ਸਕਦੀਆਂ ਨੇ। ਸਾਰੇ ਹੀ ਮਨੁੱਖਾਂ, ਸਾਰਿਆਂ ਦੇ ਵਿੱਚ ਹੀ ਘਾਟਾਂ ਨੇ, ਸਾਰਿਆਂ 'ਚ ਹੀ ਕਮਜ਼ੋਰੀਆਂ ਨੇ। ਪੂਰਾ ਇੱਥੇ ਹੋਣਾ ਬੜਾ ਮੁਸ਼ਕਲ ਹੈ। ਪਰ ਜੇਕਰ ਅਸੀਂ ਹੈਂਕੜਬਾਜ਼ ਬਣ ਜਾਈਏ, ਜੇ ਅਸੀਂ ਧੜੇਬਾਜ਼ ਬਣ ਜਾਈਏ, ਜੇ ਅਸੀਂ ਗਲਤੀਆਂ ਤੋਂ ਸਬਕ ਸਿੱਖਣਾ ਬੰਦ ਕਰ ਦਈਏ, ਇਹ ਕੋਈ ਚੰਗੀ ਗੱਲ ਨਹੀਂ ਹੈ। ਸੋ ਦੀਪ ਸਿੱਧੂ ਜਿਵੇਂ ਇੱਥੇ ਵਿਚਰਿਆ, ਉਹਨੇ ਪਿਆਰ ਸਤਿਕਾਰ ਲਿਆ ਕੌਮ ਦਾ, ਉਵੇਂ ਹੀ ਇਹ ਜਿਹੜਾ ਸਿੱਧੂ ਮੂਸੇਵਾਲਾ, ਉਹਨੇ ਪਿਆਰ ਸਤਿਕਾਰ ਲਿਆ ਕੌਮ ਦਾ। ਅੱਜ ਜਦੋਂ ਸਿੱਧੂ ਮੂਸੇਵਾਲੇ ਦੇ ਸੰਸਕਾਰ ਦੇ ਮੌਕੇ ਉੱਥੇ ਇੰਨੀ ਵੱਡੀ ਗਿਣਤੀ ਵਿੱਚ ਖਲਕਤ ਪਹੁੰਚੀ, ਸੰਗਤਾਂ ਪਹੁੰਚੀਆਂ, ਤਾਂ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਤੇ ਚਰਚਾ ਕੀਤੀ ਕਿ ਦੇਖੋ ਜਿਉਂਦੇ ਜੀ ਬੇਸ਼ੱਕ ਕਈ ਗੜਬੜਾਂ, ਕਈ ਘਾਟਾਂ, ਕਈ ਉਹਦੇ ਨਾਲ ਅਸਹਿਮਤੀਆਂ ਰਹੀਆਂ ਹੋਣਗੀਆਂ, ਪਰ ਅੱਜ ਸਾਰੇ ਲੋਕ ਉਹਦੇ ਲਈ ਰੋ ਰਹੇ। ਜਿਹੜੇ ਲੋਕ ਜਿਉਂਦੇ ਜੀ ਉਹਦੇ ਨਾਲ ਅਸਹਿਮਤ ਰਹੇ, ਉਹ ਸੋਸ਼ਲ ਮੀਡੀਆ ਉੱਤੇ ਲਿਖ ਕੇ ਪਾ ਰਹੇ ਨੇ ਕਿ ਅਸੀਂ ਇਹਦੇ ਨਾਲ ਭਾਵੇਂ ਸਹਿਮਤ ਨਹੀਂ ਸੀ, ਪਰ ਇਹਦਾ ਇਸ ਤਰੀਕੇ ਨਾਲ ਮਰਨਾ ਇਹ ਬਹੁਤ ਖਤਰਨਾਕ ਤੇ ਮਾੜਾ ਰੁਝਾਨ। ਪੰਜਾਬ ਦੀ ਧਰਤੀ ਉੱਤੇ ਸਾਡੇ ਸਿੱਖ ਕੌਮ ਦੇ ਝੰਡੇ ਬੁਲੰਦ ਹੋਣ, ਸਾਡੇ ਅਖਲਾਕ ਦੀਆਂ, ਸਾਡੇ ਕਿਰਦਾਰ ਦੀਆਂ ਬਾਤਾਂ ਪੈਣ, ਸਾਡੇ ਸੱਚੇ ਸੁੱਚੇ ਜਿਹੜੇ ਧਰਮ ਦੇ ਨਿਯਮ ਨੇ, ਜੋ ਰਵਾਇਤਾਂ ਨੇ, ਪਰੰਪਰਾਵਾਂ ਨੇ, ਜੋ ਸਾਡਾ ਫਲਸਫਾ, ਜੋ ਸਾਡਾ ਸਿਧਾਂਤ ਆ, ਉਹਦੇ ਝੰਡੇ ਝੂਲਣ, ਇਹ ਸਾਡੀ ਰੀਝ ਹੈ। ਤੇ ਅਸੀਂ ਇਹ ਜਾਣਦੇ ਹਾਂ ਕਿ 100% ਸਹਿਮਤੀ ਜਿਹੜੀ ਆ ਉਹ ਬਣਨੀ ਬਹੁਤ ਵਾਰ ਮੁਸ਼ਕਲ ਹੁੰਦੀ ਆ, ਪਰ ਜਿੱਥੇ ਤੱਕ ਹੋ ਸਕੇ ਸਾਨੂੰ ਚੰਗਿਆਈ, ਸਾਨੂੰ ਨੇਕੀ, ਸਾਨੂੰ ਸੱਚਾਈ ਵਾਲੇ ਪਾਸੇ ਖੜਨਾ ਚਾਹੀਦਾ। ਆਓ ਸਾਰੇ ਰਲ ਮਿਲ ਕੇ ਆਪਦੀ ਕੌਮ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੋਈਏ। ਬਹੁਤ ਭਿਆਨਕ, ਖਤਰਨਾਕ ਤੇ ਪੁੱਠੇ ਜਿਹੜੇ ਵਰਤਾਰੇ ਆ ਉਹ ਸਾਡੀ ਕੌਮ ਦੇ ਖਿਲਾਫ ਚੱਲ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਕਦੋਂ ਕੀ ਵਾਪਰਨਾ, ਪਰ ਅਸੀਂ ਇਹ ਮਿਥ ਲਈਏ ਕਿ ਅਸੀਂ ਲਕੀਰ ਦੇ ਉਸ ਪਾਸੇ ਰਹਿਣਾ ਜਿਹੜੇ ਪਾਸੇ ਕਲਗੀਧਰ ਸ਼ਹਿਨਸ਼ਾਹ ਦੀ ਸਿੱਖੀ ਹੈ। ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।